ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਵਨ ਵਾਸਤੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਅੱਜ 17 ਅਪ੍ਰੈਲ ਦਿਨ ਹੈਗਾ ਜੀ ਸੋਮਵਾਰ। ਮਿੰਟੂ ਜੀ ਜੀ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ। ਟੇਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਨਾ 4159090503। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਹੈ। ਕਾਲ ਨੰਬਰ ਸਹੂਲਤਾ 209-277-0113। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅਤੀਕ ਅਹਿਮਦ ਤੇ ਉਸਦੇ ਭਰਾ ਦਾ ਪੁਲਿਸ ਦੀ ਹਿਰਾਸਤ ਦੇ ਵਿੱਚ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਸ਼ਰੇਆਮ ਕਤਲ ਕਰ ਦਿੱਤਾ ਗਿਆ। ਤੇ ਹੁਣ ਖਬਰ ਆ ਰਹੀ ਹੈ ਇੱਕ ਪਹਿਲਾਂ ਉਸਦੇ ਮੁੰਡੇ ਦਾ ਐਨਕਾਊਂਟਰ ਹੋਇਆ ਸੀ, ਹੁਣ ਉਸਦੇ ਇੱਕ ਹੋਰ ਮੁੰਡੇ ਨੇ ਕਹਿੰਦੇ ਖੁਦ ਦਾ ਸਿਰ ਪਾੜ ਲਿਆ। ਦੇਖੋ, ਅਤੀਕ ਅਹਿਮਦ ਦੇ ਪਰਿਵਾਰ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਪਤਨੀ ਸ਼ਾਇਸਤਾ ਪ੍ਰਵੀਨ ਉਹ ਹਾਲੇ ਫਰਾਰ ਚੱਲ ਰਹੀ ਆ। ਇਹਦੇ 5 ਮੁੰਡੇ ਨੇ ਅਤੀਕ ਅਹਿਮਦ ਦੇ। ਇੱਕ ਤੇ ਅਸਦ ਜਿਹੜਾ ਸੀਗਾ ਉਹ ਵੀਰਵਾਰ 13 ਅਪ੍ਰੈਲ ਨੂੰ ਮਾਰਿਆ ਜਾਂਦਾ ਐਨਕਾਊਂਟਰ ਦੇ ਵਿੱਚ। ਤੇ ਉਸ ਤੋਂ ਇਲਾਵਾ 4 ਇਹਦੇ ਮੁੰਡੇ ਹੋ ਰਿਹਾ। 2 ਤੇ ਹੈਗੇ ਆ ਜਿਹੜਾ ਬਾਲ ਸੁਧਾਰ ਘਰ ਹੁੰਦਾ ਉਹਦੇ ਵਿੱਚ ਨੇ। ਇੱਕ ਇਹ ਜਿਹੜਾ ਅੰਦਰ ਹੈ ਜਿਹਨੇ ਸਿੱਖਾਂ ਦੇ ਨਾਲ ਮਾਰ ਕੇ ਆਪਣਾ ਸਿਰ ਪਾੜ ਲਿਆ ਹੈ। ਠੀਕ ਹੈ ਨਾ ਜੀ। ਤਾਂ ਇਹ 2 ਹੋ ਗਏ। ਤੇ ਇੱਕ ਜਿਹੜਾ ਮੁੰਡਾ ਇਹਦਾ ਉਹ ਹੋ ਰਿਹਾ, ਉਹਦਾ ਮੈਨੂੰ ਪਤਾ ਨਹੀਂ ਹੈ। ਦੂਸਰਾ ਬੇਟਾ ਸ਼ਾਇਦ ਉਹਦਾ ਅਲੀ ਅਹਿਮਦ ਨੈਣੀ ਜਿਹੜਾ ਜੇਲ੍ਹ 'ਚ ਹੋ ਗਿਆ। ਇੱਕ ਅਸਦ ਮਰ ਗਿਆ। ਤੀਸਰਾ ਚੌਥਾ ਪੰਜਵਾਂ, ਯਾਨੀ 5 ਬੱਚੇ ਆ ਇਹਦੇ ਕੁੱਲ। ਤਾਂ ਯਾਨੀ ਇੱਕ ਤਾਂ ਮਰ ਗਿਆ ਤਾਂ 4 ਰਹਿ ਗਏ। 2 ਦੇ ਚੋਂ ਬਾਲ ਸੁਧਾਰ ਘਰ 'ਚ ਹੈ, ਇੱਕ ਜੇਲ੍ਹ 'ਚ, ਤੇ ਇੱਕ ਬਾਰੇ ਮੈਨੂੰ ਨਹੀਂ ਪਤਾ। ਤਾਂ ਖੈਰ ਇਹ ਜਿਹੜਾ ਜੇਲ੍ਹ ਦੇ ਵਿੱਚ ਆ, ਇਸਨੇ ਕਹਿ ਲਓ ਨਹੀਂ 2 ਜੇਲ੍ਹ ਦੇ ਵਿੱਚ ਆ, ਸੌਰੀ 2 ਜੇਲ੍ਹ ਦੇ ਵਿੱਚ ਆ, 2 ਬਾਲ ਸੁਧਾਰ ਘਰ 'ਚ ਹੈ। ਬਸ ਠੀਕ ਹੈ, 5 ਪੂਰੇ ਹੋ ਗਏ। ਤਾਂ ਇਹਨੇ ਇੱਕ ਨੇ ਜਿਹੜਾ ਹੈਗਾ ਆ ਉਹਨੇ ਸਿਰ ਮਾਰਿਆ ਸਿੱਖਾਂ ਦੇ ਨਾਲ। ਦੱਸਦੇ ਕਿ ਕਾਫੀ ਆਵਾਜ਼ ਆ ਰਿਹਾ, 2-3 ਦਿਨ ਹੋ ਗਏ ਨੇ, ਰੋਟੀ ਪਾਣੀ ਵੀ ਨਹੀਂ ਖਾਧਾ ਚੰਗੀ ਤਰ੍ਹਾਂ, ਸੁੱਤਾ ਵੀ ਨਹੀਂ ਹੈ। ਤਾਂ ਉਹਨੇ ਆਪਣਾ ਸਿਰ ਪਾੜ ਲਿਆ। ਇੱਧਰ ਇਹਨਾਂ ਦੋਨਾਂ ਨੂੰ ਦਫਨਾ ਦਿੱਤਾ ਗਿਆ ਸੀਗਾ ਦੇਰ ਰਾਤ। ਫਿਰ ਇਸ ਤੋਂ ਬਾਅਦ ਹੁਣ ਅੱਜ ਸੁਪਰੀਮ ਕੋਰਟ 'ਚ ਵੀ ਮਾਮਲਾ ਗਿਆ ਹੈ। ਬਹੁਤ ਵੱਡੇ ਪੱਧਰ ਤੇ ਰਾਜਸੀ ਬਿਆਨਬਾਜ਼ੀ ਵੀ ਹੋ ਰਹੀ ਹੈ। ਜਿੱਦਾਂ ਤੁਸੀਂ ਕਿਹਾ ਕਿ ਇਹ ਮਾਮਲਾ ਜਿਹੜਾ ਕੋਈ ਸਧਾਰਨ ਮਾਮਲਾ ਨਹੀਂ ਹੈ। ਇਹਦੇ ਵਿੱਚ 2 ਚੀਜ਼ਾਂ ਨੇ। ਉਹ ਲੋਕ ਹੈ ਜਿਹੜੇ ਚਿੰਤਤ ਨੇ ਕਿ ਇਹ ਦੇਸ਼, ਇਹ ਜਿਹੜਾ ਦੇਸ਼ ਕਾਨੂੰਨ ਦੇ ਅਨੁਸਾਰ ਚੱਲਣਾ ਚਾਹੀਦਾ ਹੈ, ਇਹ ਦੇਸ਼ ਕਿਵੇਂ ਹੁਣ ਪਿਸਤੌਲ ਦੇ ਸਿਰ ਤੇ ਚੱਲਣ ਲੱਗ ਪਿਆ। ਤਾਂ ਇਹ ਇੱਕ ਤੇ ਇਹ ਲੋਕ ਨੇ। ਇੱਕ ਉਹ ਲੋਕ ਨੇ ਜਿਹੜੇ ਇਹਦੇ ਉੱਤੇ ਬੜਾ ਜਸ਼ਨ ਮਨਾ ਰਹੇ ਨੇ ਜੀ। ਉਹ ਕਿਉਂ ਮਨਾ ਰਹੇ ਸਭਨਾਂ ਨੂੰ ਪਤਾ ਹੈ, ਕਿਉਂਕਿ ਇੱਥੇ ਬੰਦੇ ਦਾ ਕਈ ਵਾਰ ਧਰਮ ਵੀ ਵੇਖਿਆ ਜਾਂਦਾ ਨਾ, ਮਜ਼ਹਬ ਵੀ ਵੇਖਿਆ ਜਾਂਦਾ ਹੈ। ਤਾਂ ਉਹ ਕੱਟੜਤਾ ਬਹੁਤ ਹੱਦ ਤੱਕ ਫੈਲੀ ਹੈ। ਕਿਉਂਕਿ ਦੇਖੋ, ਉਮੇਸ਼ਪਾਲ ਨੂੰ ਮਾਰਨ ਵਾਲਾ ਜਿਹੜਾ ਇਹਨਾਂ ਨੇ ਕੰਮ ਕੀਤਾ ਸੀ, ਜੋ ਇਹਨਾਂ ਦੇ ਪਰਿਵਾਰ ਦੀ ਤਬਾਹੀ ਦਾ ਕਾਰਨ ਬਣਿਆ, ਉਹ ਗਲਤ ਸੀ ਜੀ। ਸਜ਼ਾ ਮਿਲਦੀ ਤਾਂ ਠੀਕ ਸੀ, ਪਰ ਉਹ ਉਮੇਸ਼ ਹਿੰਦੂ ਸੀਗਾ, ਸਾਫ਼ ਆ, ਸਪਸ਼ਟ ਆ। ਜਿਸ ਤਰ੍ਹਾਂ ਨਾਅਰੇ ਲੱਗੇ ਆ, ਜਿਸ ਤਰ੍ਹਾਂ ਇਹ ਬਦਮਾਸ਼ ਜਿਹੜੇ ਕਹਿ ਲਓ ਕਿ ਗਲੀ ਮੁਹੱਲੇ ਲੈਵਲ ਦੇ ਬਦਮਾਸ਼ ਸੀਗੇ। ਬਾਅਦ ਦੇ ਵਿੱਚ ਇਹਨਾਂ ਦੇ ਕੋਲੋਂ ਜਿਹੜੇ ਹਥਿਆਰ ਬਰਾਮਦ ਹੋਏ ਆ, ਉਹ ਏਡੇ ਮਹਿੰਗੇ ਹਥਿਆਰ, ਐਟੋਮੈਟਿਕ, ਸੈਮੀ ਐਟੋਮੈਟਿਕ, ਉਹ ਕਿਵੇਂ ਆਏ ਆ? ਬੜੇ ਵੱਡੇ ਸਵਾਲ ਨੇ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ। ਤਾਂ ਹਾਲਾਂਕਿ ਬਥੇਰੀਆਂ ਥਿਊਰੀਆਂ ਦਿੱਤੀਆਂ ਜਾ ਰਹੀਆਂ ਨੇ ਜੀ ਕਿ ਉਹ ਵੱਡਾ ਨਾਮ ਬਣਾਉਣਾ ਚਾਹੁੰਦੇ ਸਨ, ਇਹ ਕਰਨਾ ਚਾਹੁੰਦੇ ਸਨ, ਉਹ ਕਰਨਾ ਚਾਹੁੰਦੇ ਸਨ। ਪਰ ਕਿਤੇ ਨਾ ਕਿਤੇ ਮਾਮਲਾ ਤੇ ਇਹੋ ਲੱਗਦਾ ਹੈ ਨਾ ਕਿ ਜੋ ਰੈਡੀਕਲਾਈਜੇਸ਼ਨ ਹੋ ਰਿਹਾ ਅੱਜ ਕੱਲ, ਉਹਦਾ ਹੀ ਸਿੱਟਾ ਹੋ ਸਕਦਾ ਹੈ। ਤਾਂ ਬਾਕੀ ਹੁਣ ਦੇਖੋ, ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ, ਸੁਪਰੀਮ ਕੋਰਟ ਤੱਕ ਮਾਮਲਾ ਜਿਹੜਾ ਪਹੁੰਚਿਆ ਵਾ, ਔਰ ਹਾਲੇ ਕੋਈ ਜਾਂਚ ਪੜਤਾਲ ਸਿਰੇ ਲੱਗੇਗੀ, ਕਦੋਂ ਲੱਗੇਗੀ,
ਉਹਦੇ ਨਤੀਜੇ ਕੀ ਹੋਣਗੇ ਉਹ ਬਾਅਦ ਦੀਆਂ ਗੱਲਾਂ ਨੇ। ਤਾਂ ਇਸ ਵੇਲੇ ਦੇਸ਼ ਜਿਹੜਾ ਹੈ ਉਹ ਵਾਕਿਆ ਇੱਕ ਵਾਰੀ ਤਾਂ ਕਹਿ ਲਓ ਕਿ ਹੈਰਾਨ ਆ, ਪਰੇਸ਼ਾਨ ਆ ਕਿ ਇਹ ਸਭ ਕੁਝ ਕੀ ਹੋ ਰਿਹਾ। ਇਹਨਾਂ ਨੇ ਕੁਝ ਪੁਲਿਸ ਵਾਲੇ ਸਸਪੈਂਡ ਜ਼ਰੂਰ ਕਰ ਦਿੱਤੇ ਆ, ਪਰ ਜੇ ਤੁਸੀਂ ਪੁਲਿਸ ਨੂੰ ਦੇਖੋਗੇ ਕਿ ਪੁਲਿਸ ਕਿਸ ਤਰ੍ਹਾਂ ਬਚਦੀ ਨਜ਼ਰ ਆ ਰਹੀ ਹੈ, ਕਿਸ ਤਰ੍ਹਾਂ ਉਹਨਾਂ ਨੇ ਸੁਰੱਖਿਆ ਘੇਰਾ ਤੋੜ ਕੇ ਪੁਰਪੜੀ 'ਚ ਰੱਖ ਕੇ ਗੋਲੀਆਂ ਚਲਾਈਆਂ, ਤੇ ਪੁਲਿਸ ਜਿਹੜੀ ਉਹ ਆਪ ਦਾ ਬਚਾਅ ਕਰਦੀ ਨਜ਼ਰ ਆਉਂਦੀ ਹੈ। ਤੇ ਉਸ ਤੋਂ ਬਾਅਦ ਜਦੋਂ ਸਰੈਂਡਰ ਆਪ ਹੀ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਫੜਿਆ ਜਾਂਦਾ ਹੈ। ਤਾਂ ਖੈਰ ਬਾਕੀ ਹੁਣ ਦੇਖੋ ਕੀ ਹੈ ਮਾਜਰਾ, ਸਪਾਰੀ ਕਿਲਿੰਗ ਹੈ, ਟਾਰਗੇਟ ਕਿਲਿੰਗ ਹੈ, ਕੀ ਹੈ, ਕਾਤੋਂ ਇਹਨਾਂ ਨੇ ਕੀਤਾ। ਪਰ ਮੇਰਾ ਮੰਨਣਾ ਇਹ ਆ ਕਿ ਜੋ ਹੱਦੋਂ ਜ਼ਿਆਦਾ ਕੱਟੜਤਾ ਪਸਾਰੀ ਜਾ ਰਹੀ ਹੈ, ਜੋ ਕੱਟੜਤਾ ਵਧਾਈ ਜਾ ਰਹੀ ਆ, ਇਹ ਉਹਦੇ ਖਮਿਆਜ਼ੇ ਸਾਨੂੰ ਭੁਗਤਣੇ ਪੈ ਰਹੇ ਆ। ਇਹ ਕਦੀ ਕਿਸੇ ਨਾਲ ਹੋ ਜਾਂਦੀ ਆ, ਕਦੇ ਕਿਸੇ ਨਾਲ ਹੋ ਜਾਂਦੀ ਆ। ਅੱਜ ਜੋ ਲੋਕ ਜਸ਼ਨ ਮਨਾ ਰਹੇ ਆ, ਹੋ ਸਕਦਾ ਕੱਲ ਨੂੰ ਉਹਨਾਂ ਦੇ ਕਿਸੇ ਨਾਲ ਹੋ ਜਾਵੇ, ਫਿਰ ਦੂਜੇ ਜਸ਼ਨ ਮਨਾਉਣਗੇ, ਹੋ ਸਕਦਾ ਉਹਨਾਂ ਨਾਲ ਹੋ ਜਾਵੇ। ਪਰ ਇਨ ਦੀ ਐਂਡ ਤਾਂ ਇਹ ਜਿਹੜਾ ਵਰਤਾਰਾ ਹੈ, ਸਮੁੱਚਾ ਵਰਤਾਰਾ ਹੀ ਮਾੜਾ ਹੈ। ਨਹੀਂ ਬਿਲਕੁਲ ਮਿੰਟੂ ਜੀ, ਇਹ ਪਤਾ ਨਹੀਂ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਚੱਲ ਰਹੀ ਆ ਵੀ ਜੇ ਜੁਡੀਸ਼ਰੀ ਦੇ ਹੁੰਦੇ ਹੋਏ ਤੁਸੀਂ ਅਜਿਹੀਆਂ ਚੀਜ਼ਾਂ ਦੇ ਲੋਕ ਜਿਹੜੇ ਉਹ ਜਸ਼ਨ ਮਨਾ ਰਹੇ ਆ, ਜਿਹੜੀ ਉਹਨੇ ਸਜ਼ਾ ਉਹਨੂੰ ਬਣਦੀ ਆ ਉਹਨੂੰ ਦਿਓ। ਜੇ ਜੋ ਵੀ ਉਹਨੇ ਕੀਤੇ ਆ ਕਾਰਜ ਉਸਦੀ ਜਿਹੜੀ ਜੁਡੀਸ਼ਰੀ ਦੇ ਵਿੱਚ ਜੇ ਕੋਈ ਥਾਂ ਨਹੀਂ ਆ ਤੇ ਇਸ ਨੂੰ ਸੈਲੀਬ੍ਰੇਟ ਜਿਹੜਾ ਉਹ ਕਰਨਾ ਕੱਲ ਨੂੰ ਮਿੰਟੂ ਜੀ ਕਿਸੇ ਦੇ ਉੱਤੇ ਗਲਤ ਦੋਸ਼ ਹੋਣਗੇ। ਹੁਣ ਇੰਨੇ ਐਮਪੀ ਆਪਾਂ ਥੋੜੇ ਦਿਨ ਪਹਿਲਾਂ ਚਰਚਾਵਾਂ ਕਰ ਰਹੇ ਸੀ ਵੀ ਕਿੰਨੇ ਦੇ ਉੱਤੇ ਕਿੰਨੇ ਅਪਰਾਧਕ ਮਾਮਲੇ ਚੱਲ ਰਹੇ ਆ, ਕੀ ਸਾਰਿਆਂ ਦਾ ਐਨਕਾਊਂਟਰ ਕਰਨਾ ਚਾਹੀਦਾ ਆ? ਉੱਥੇ ਅੱਜ ਤੱਕ ਵਾਲੇ ਪਾ ਰਹੇ ਸੀਗੇ ਜੀ ਇਹਦਾ ਐਨਕਾਊਂਟਰ ਹੋਣਾ ਚਾਹੀਦਾ ਕਿ ਨਹੀਂ, ਸਰਵੇ ਕਰਾ ਰਹੇ ਆ। ਇਹ ਕਿੱਧਰ ਨੂੰ ਜਾ, ਕਿੱਧਰ ਨੂੰ ਪਾਸੇ ਨੂੰ ਰਹੇ ਲੋਕਾਂ ਦੇ ਮਨ ਚ ਐਨਕਾਊਂਟਰ ਸ਼ਬਦ ਹੈ ਹੀ ਨਹੀਂ ਜੀ, ਨਾ ਸਾਡੀ ਸੀਆਰਪੀਸੀ ਚ ਹੈ। ਇਹਨਾਂ ਨੇ ਕੁਝ ਪੜਿਆ ਹੋਵੇ ਜ਼ਾਹਿਰ, ਲੋਕਾਂ ਨੂੰ ਤਾਂ ਪਤਾ ਹੋਵੇ, ਨਾ ਸਾਡੇ ਕਨਸਟੀਟਿਊਸ਼ਨ ਚ ਹੈ, ਨਾ ਸਾਡੀ ਸੀਆਰਪੀਸੀ ਚ ਹੈ। ਐਨਕਾਊਂਟਰ ਸ਼ਬਦ ਹੀ ਹੈ ਨਹੀਂ। ਮੈਂ ਤੁਹਾਨੂੰ ਨਵੀਂ ਜਾਣਕਾਰੀ ਦੇ ਰਿਹਾ, ਐਨਕਾਊਂਟਰ ਸ਼ਬਦ ਨਹੀਂ ਹੈ। ਤਾਂ ਇਸ ਨੂੰ ਮਤਲਬ ਕਿ ਇਦਾਂ ਦੀ ਵਿਆਖਿਆ ਦੇ ਕੇ ਇਸ ਤਰ੍ਹਾਂ ਚੜਾ ਕੇ ਵਧਾ ਕੇ ਪੇਸ਼ ਕਰਨਾ, ਇਹ ਮੀਡੀਆ ਦੀ ਸਰਾਸਰ ਗਲਤੀ ਹੈ। ਇਹ ਐਨਕਾਊਂਟਰ ਤਾਂ ਹੈ ਹੀ ਨਹੀਂ, ਵੈਸੇ ਵੀ ਐਨਕਾਊਂਟਰ ਨਹੀਂ ਹੈ, ਇਹ ਤਾਂ ਕਿਲਿੰਗ ਹੈ, ਐਕਸਟਰਾ ਜੁਡੀਸ਼ੀਅਲ ਕਿਲਿੰਗ ਹੈ। ਤੇ ਉਹਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਪੁਲਿਸ ਦਾ ਘੇਰਾ ਤੋੜ ਕੇ ਜਿੱਦਾਂ ਸੁੱਖਾ ਕਾਲਵਾ ਮਾਰਿਆ ਸੀ ਪੰਜਾਬ ਦੇ ਵਿੱਚ, ਇਹ ਉਸ ਤਰ੍ਹਾਂ ਦਾ ਹੈ। ਇਹ ਮਰਡਰ ਐਨਕਾਊਂਟਰ ਤੇ ਹੈ ਹੀ ਨਹੀਂ। ਇਹ ਐਨਕਾਊਂਟਰ ਕਿਉਂ ਹੈ? ਇਹ ਜਿਹੜੇ ਲੋਕ ਇਸ ਦੀ ਵਿਆਖਿਆ ਐਨਕਾਊਂਟਰ ਵਜੋਂ ਕਰ, ਇਹਨਾਂ ਨੂੰ ਐਨਕਾਊਂਟਰ ਦੀ ਵਿਆਖਿਆ ਨਹੀਂ ਪਤਾ। ਐਨਕਾਊਂਟਰ ਹੁੰਦਾ ਕਿ ਜਿਹਦੇ ਚ ਝੜਪ ਹੋਈ ਹੋਵੇ ਪੁਲਿਸ ਦੇ ਨਾਲ, ਜਿਨ੍ਹਾਂ ਦੇ ਹੱਥ ਕੜੀਆਂ ਲੱਗੀਆਂ। ਜ਼ਰੂਰ ਹੱਥ ਕੜੀ ਲੱਗੀ ਚ ਜੇ ਕੋਈ ਬੰਦਾ ਮਰ ਰਿਹਾ, ਉਹ ਐਨਕਾਊਂਟਰ ਕਿਵੇਂ ਕਰ ਰਿਹਾ? ਬਿਲਕੁਲ ਸਹੀ। ਤਾਂ ਇਸ ਕਰਕੇ ਇਹ ਜਿਹੜੇ ਲੋਕਾਂ ਨੂੰ, ਜਿਹੜੇ ਮੂਰਖ ਮੀਡੀਆ ਨੂੰ ਐਨਕਾਊਂਟਰ ਦੀ ਵਿਆਖਿਆ ਹੀ ਨਹੀਂ ਪਤਾ, ਉਹਨਾਂ ਨੂੰ ਇਹ ਕਿੱਥੋਂ ਪਤਾ ਹੋਏਗਾ ਕਿ ਇਹ ਸ਼ਬਦ ਸਾਡੇ ਸੰਵਿਧਾਨ ਚ ਹੈ ਨਹੀਂ। ਇਨਕਾਊਂਟਰ ਬਹੁਤ ਭੈੜਾ ਸ਼ਬਦ ਆ। ਬਿਲਕੁਲ ਜੀ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਬਹੁਤ ਲੰਬੇ ਸਮੇਂ ਤੋਂ ਇਸ ਚੀਜ਼ ਦੀ ਮੁਖਾਲਫਤ ਕਰ ਰਹੇ ਹਾਂ। ਉਦੋਂ ਤੇਲੰਗਾਨਾ ਚ ਵੀ ਇਦਾਂ ਹੀ ਮਾਰੇ ਸਨ 3-4 ਤੇ ਅਸੀਂ ਉਦੋਂ ਵੀ ਬੋਲੇ ਸਾਂ। ਲੋਕ ਉਦੋਂ ਜਸ਼ਨ ਮਨਾਉਂਦੇ ਸੀ, ਫੁੱਲਾਂ ਦੀ ਵਰਖਾ ਕਰਦੇ ਸੀ ਪੁਲਿਸ ਵਾਲਿਆਂ ਤੇ। ਬਾਅਦ ਚ ਪਤਾ ਲੱਗਿਆ ਕਿ ਉਹ ਪੁਲਿਸ ਨੇ ਖੁਦ ਕਮਿਸ਼ਨ ਬਣਾਇਆ, ਕੋਰਟ ਨੇ, ਕਿਉਂਕਿ ਕੋਈ ਵੀ ਐਨਕਾਊਂਟਰ ਉਹਦੀ ਜੁਡੀਸ਼ੀਅਲੀ ਜਾਂਚ ਹੁੰਦੀ ਆ। ਉਹਦੇ ਚ ਉਹ ਜਿਹੜਾ ਐਨਕਾਊਂਟਰ ਸੀ ਉਹ ਫੇਕ ਪਾਇਆ ਗਿਆ, ਤੇ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਤੇ ਪੁਸ਼ਪ ਵਰਸ਼ਾ ਹੋਈ ਸੀ ਉਹਨਾਂ ਨੂੰ ਮੁੜ ਕੇ ਜੇਲ੍ਹ ਚ ਸੁੱਟਿਆ ਗਿਆ। ਜਿੱਥੇ ਮਿੰਟੂ ਜੀ ਬਿਆਨ ਆਉਂਦੇ ਹੋਣ ਪੋਲੀਟੀਸ਼ੀਅਨਾਂ ਦੇ ਗੋਲੀ ਮਾਰੋ ਡੈਸ਼ ਨੂੰ, ਜਦੋਂ ਸੀਏ ਦਾ ਵਿਰੋਧ ਚੱਲ ਰਿਹਾ ਹੋਵੇ ਉਦੋਂ ਗੋਲੀਆਂ ਉੱਥੋਂ ਚਲਾ ਰਹੇ ਹੋਣ, ਉਹਨਾਂ ਦੇ ਗਲਾਂ 'ਚ ਹਾਰ ਪੈਂਦੇ ਹੋਣ, ਜਿਹੜੇ ਆ ਇੱਕ ਖਾਸ ਪਾਰਟੀ ਉਹਨਾਂ ਨੂੰ ਸਪੇਸ ਦਿੰਦੀ ਹੋਵੇ, ਤੇ ਮੈਨੂੰ ਤੇ ਇਹ ਡਰ ਆ ਵੀ ਜਿਨ੍ਹਾਂ ਨੇ ਇਹ ਕੀਤਾ ਆ ਇਹਨਾਂ ਨੂੰ ਵੀ ਜਲਦੀ ਖਾਤੇ ਜਿਹੜੇ ਇਹਨਾਂ ਦੇ ਵੀ ਗਲੇ 'ਚ ਹਾਰ ਪੈ ਕੇ ਤੇ ਇਹਨਾਂ ਨੇ ਸਿਰ ਤੇ ਜਿਹੜਾ ਉਹ ਚੱਕ ਲੈਣਾ। ਇਹ ਬਹੁਤ ਹੀ ਇੱਕ ਮਾੜਾ ਟ੍ਰੈਂਡ ਤੇ ਬਹੁਤ ਗਲਦਾਨ ਵੱਲ ਨੂੰ ਜਿਹੜਾ ਸਥਿਤੀ ਆ ਉਸ ਪਾਸੇ ਦੇਖੋ ਇਹ ਨਿਕਲਦੇ ਤਾਂ ਹੈ ਨਹੀਂ, ਇਹ ਬਾਹਰ ਨਹੀਂ ਆਉਂਦੇ। ਬਾਕੀ ਕੀ ਆ, ਉਹ ਤਾਂ ਬਈ ਆਪਾਂ ਦੇਖੋ ਇੱਕ ਗੱਲ ਮੰਨਣੀ ਪਵੇਗੀ, ਇਹ ਸਾਰਿਆਂ 'ਚ ਥੋੜਾ ਜਿਹਾ ਨੁਕਸ ਪੈ ਗਿਆ ਕਿ ਇਸ ਹਥਿਆਰੇ ਨੂੰ ਹਥਿਆਰੇ ਦੀ ਨਿਗਾਹ ਨਾਲ ਵੇਖਣ ਦੀ ਥਾਂ ਤੇ ਫਿਰ ਲੋਕ ਨਾਇਕ ਸਮਝਿਆ ਜਾਂਦਾ ਹੈ ਇੱਕ ਵਰਗ ਵੱਲੋਂ। ਇਹ ਗਲਤ ਵਰਤਾਰਾ ਹੈ। ਇਹ ਚਾਹੇ ਕਿਸੇ ਵੀ ਕੌਮ 'ਚ ਆ, ਫਿਰ ਹਥਿਆਰਾ ਹੈ। ਤਾਂ ਉਹ ਕੀ ਕਰਦੇ ਨੇ, ਉਹ ਵੀ ਇਹੀ ਚੀਜ਼ ਸੈਂਟੀਮੈਂਟ ਲੋਕਾਂ ਦੇ ਜਿਹੜੇ ਆ, ਕੁਛ ਲੋਕ ਅੱਗੇ ਲੱਗ ਜਾਂਦੇ ਫੰਡ ਰੇਜ਼ ਕਰੋ, ਇਹ ਕਰੋ, ਉਹ ਕਰੋ। ਜਿਹੜੀ ਹੱਤਿਆ ਫਿਰ ਸਾਰੀ ਇਹ ਤਾਂ ਹੀ ਸੈਟਿੰਗ ਆ ਸਕਦੀ ਹੈ ਕਿ ਜਿਹੜੀ ਕਿਸੇ ਦੀ ਵੀ ਹੱਤਿਆ ਹੁੰਦੀ ਹੈ ਤਾਂ ਉਸਨੂੰ ਨਿੰਦਿਆ ਜਾਵੇ। ਉਹ ਕਿਸੇ ਵੀ ਮਜ਼ਹਬ ਦੀ ਆ, ਹਥਿਆਰਾ
ਤੇ ਜਿਹੜਾ ਕੋਈ ਮਾਰਿਆ ਗਿਆ ਉਹ ਮਾਰਿਆ ਗਿਆ, ਉਹ ਮਜ਼ਲੂਮ ਹੈ। ਤਾਂ ਇਹ ਚੀਜ਼, ਇਹ ਫਰਕ ਜਦੋਂ ਮਿਟਦਾ ਹੈ ਉਦੋਂ ਇਹਨਾਂ ਚੀਜ਼ਾਂ ਦਾ ਤੁਸੀਂ ਦੇਖੋਗੇ ਵਧਾਵਾ ਹੁੰਦਾ ਹੈ, ਵਾਧਾ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ। ਤਾਂ ਗੱਲ ਇਹ ਹੈ ਕਿ ਅੱਗੇ ਇੱਕ ਨੇ ਸ਼ੰਭੂ ਰੈਂਗਰ ਨੇ ਮਾਰਿਆ ਸੀਗਾ ਇੱਕ ਮੁਸਲਮਾਨ, ਲਾਈਵ ਕਰਕੇ, ਲਾਈਵ ਸਟ੍ਰੀਮ ਕਰਕੇ, ਬਜ਼ੁਰਗ ਬੰਦਾ ਸੀਗਾ, ਉਹ ਬੰਗਾਲੀ ਸੀਗਾ। ਤਾਂ ਉਸ ਤੋਂ ਬਾਅਦ ਉਹਦੇ ਲਈ ਵੀ ਫੰਡ ਰੇਜ਼ ਕੀਤਾ ਗਿਆ, ਉਸ ਵਾਸਤੇ ਵੀ ਕੰਪੇਨ ਚਲਾਈ ਗਈ। ਕੁਛ ਅਖੌਤੀ ਗਊ ਰੱਖਿਆ ਜਿਨ੍ਹਾਂ ਨੇ ਬੰਦੇ ਮਾਰੇ ਜਾਂ ਕੁੱਟੇ, ਉਹਨਾਂ ਦੇ ਪਿੱਛੇ ਕੰਪੇਨ ਚੱਲਦੀ ਹੈ। ਤਾਂ ਇਹ ਕੀ ਹੈ ਕਿ ਉਹ ਲੋਕ, ਜਿਹੜੇ ਲੋਕ ਮਤਲਬ ਕਿ ਇਸ ਤਰ੍ਹਾਂ ਰਾਜਨੀਤੀ ਕਰਦੇ ਆ ਜਾਂ ਕੁਝ ਵੀ ਕਰਦੇ ਆ, ਤਾਂ ਉਹ ਲੋਕ ਨਾਇਕ ਬਣਾ ਕੇ ਪੇਸ਼ ਕਰਦੇ ਉਹਨਾਂ ਨੂੰ ਜੀ। ਇਹ ਵਰਤਾਰਾ ਗਲਤ ਹੈ। ਇਸ ਵਰਤਾਰੇ ਨੂੰ ਹੀ ਆਪਾਂ ਜੇ ਰੱਦ ਕਰੀਏ ਤਾਂ ਠੀਕ ਰਹੇਗਾ। ਉਹ ਫਿਰ ਇਹ ਹੈ ਕਿ ਜਦੋਂ ਆਪਣੇ ਕੋਈ ਬੰਦਾ ਏਦਾਂ ਕਰਦਾ ਤਾਂ ਆਪਾਂ ਕਹਿ ਦਿੰਦੇ ਕਿ ਹਾਂ ਫਲਾਣੇ ਨੇ ਗੱਡੀ ਚਾੜਦਾ, ਇਹਨੇ ਆਹ ਕੰਮ ਕੀਤਾ। ਉਹ ਚੀਜ਼ ਜਦੋਂ ਇੱਕ ਥਾਂ ਤੇ ਹੁੰਦੀ ਹੈ ਨਾ, ਫਿਰ ਦੂਸਰੇ ਧਰਮ 'ਚ ਵੀ ਹੋਣ ਲੱਗ ਜਾਂਦੀ ਹੈ। ਉਹ ਜੋ ਜੁਰਮ ਹੈ, ਜੁਰਮ ਦੀ ਨਿਗਾਹ ਨਾਲ ਹੀ ਵੇਖਿਆ ਜਾਣਾ ਚਾਹੀਦਾ ਕਿ ਹਾਂ ਭਾਈ, ਜਿਸ ਕਿਸੇ ਨੇ ਵੀ ਮਾੜਾ ਕੀਤਾ ਉਹਦੀ ਸਜ਼ਾ ਅਦਾਲਤ ਦੇਵੇ ਤਾਂ ਬਿਹਤਰ ਹੋਏਗਾ। ਸਾਰਿਆਂ ਦੀ ਡਿਮਾਂਡ ਇਹ ਹੋਣੀ ਚਾਹੀਦੀ ਜੀ। ਅਗਲੀ ਮਿੰਟ 'ਚ ਗੱਲ ਕਰੀਏ ਦਰਬਾਰ ਸਾਹਿਬ ਦੇ ਵਿੱਚ ਐਂਟਰੀ ਦੇ ਮਾਮਲੇ ਦੇ ਉੱਤੇ। ਜਿਹੜੇ ਧਾਮੀ ਸਾਹਿਬ ਆ, ਉਹਨਾਂ ਨੇ ਕਿਹਾ ਵੀ ਇਸ ਦਾ ਮੁੱਦਾ ਨਾ ਬਣਾਇਆ ਜਾਵੇ। ਦੇਖੋ, ਇਹ ਵੀ ਅੱਜ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਉਹ ਛਾਇਆ ਰਿਹਾ। ਇਹਦੇ 'ਚ ਹੁਣ ਵੀਡੀਓ ਵਾਇਰਲ ਹੋ ਗਈ ਆ। ਦੇਖੋ ਗੱਲ ਕੀ ਹੈ ਕਿ ਪਤਾ ਨਹੀਂ ਹੁਣ ਸਾਡੇ ਕਿਤੇ ਸਮਝਾਉਣ 'ਚ ਫਰਕ ਹੈ ਜਾਂ ਸਮਝਣ 'ਚ ਫਰਕ ਆ ਕਿ ਬਈ ਇਹ ਨਾ ਤਾਂ ਕੋਈ ਪਿਕਨਿਕ ਸਪੌਟ ਆ, ਨਾ ਕੋਈ ਫੁੱਟਬਾਲ ਦਾ ਸਟੇਡੀਅਮ ਹੈ ਕਿ ਸੌਕਰ ਦਾ ਮੈਚ ਹੋ ਰਿਹਾ ਜਿੱਥੇ ਜਾ ਕੇ ਤੁਸੀਂ ਝੰਡੇ ਲਾਣੇ ਨੇ ਜਾਂ ਇਦਾਂ ਮਤਲਬ ਕਿ ਲੀੜੇ ਇਸ ਤਰ੍ਹਾਂ ਦੇ ਪਾ ਕੇ ਜਾਣੇ ਨੇ। ਜੇ ਤਾਂ ਰੂਹਾਨੀਅਤ ਮੰਨਣੀ ਹੈ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਬਾਹਰ ਛੱਡ ਕੇ ਤੇ ਉੱਥੇ ਮਤਲਬ ਕਿ ਆਪਣਾ ਆਪ ਅਰਪਣ ਕਰਕੇ ਫਿਰ ਉਹ ਚੀਜ਼ ਦਾ ਲੁਤਫ ਲਿਆ ਜਾ ਸਕਦਾ ਹੈ, ਉਸ ਰੂਹਾਨੀਅਤ ਨੂੰ ਮਾਣਿਆ ਜਾ ਸਕਦਾ ਹੈ। ਤਾਂ ਮੇਰਾ ਮੰਨਣਾ ਇਹ ਆ ਕਿ ਦੇਖੋ, ਉੱਥੇ ਜਿਹੜਾ ਕੁਝ ਹੋਇਆ ਉਹ ਇੱਕ ਦੋ ਚੀਜ਼ਾਂ ਧਿਆਨ ਮੰਗਦੇ ਨੇ। ਪਹਿਲੀ ਗੱਲ ਹੈ, ਹਾਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਸਪਸ਼ਟ ਨਹੀਂ ਕਰ ਰਹੀ ਕਿ ਆ ਜਿਹੜੀਆਂ ਗੱਲਾਂ ਤੇ ਬਣਾ ਲੈਂਦੇ ਪੇਂਟਿੰਗਾਂ ਦੀਆਂ, ਕੀ ਇਹਦੇ ਕਰਕੇ ਕਿਸੇ ਨੂੰ ਰੋਕਿਆ ਜਾ ਸਕਦਾ। ਹਾਲਾਂਕਿ ਸੇਵਾਦਾਰ ਦੀ ਇੱਕ ਹੋਰ ਵੀਡੀਓ ਆ ਗਈ ਆ ਕਿ ਨਹੀਂ ਜੀ, ਉਹ ਤਾਂ ਲੀੜੇ ਛੋਟੇ ਪਾਏ ਸੀ ਕੁੜੀ ਨੇ, ਜਦ ਕਿ ਉੱਥੇ ਗੱਲ ਚੱਲ ਰਹੀ ਹੈ ਕਿ ਇਹ ਪੰਜਾਬ ਇੰਡੀਆ 'ਚ ਨਹੀਂ ਹੈ। ਉਹ ਕਹਿੰਦਾ ਨਹੀਂ, ਇਹ ਪੰਜਾਬ ਹੈ, ਕੁਛ ਸਮਥਿੰਗ ਇਸ ਤਰ੍ਹਾਂ ਦਾ ਬੋਲਿਆ ਜਾ ਰਿਹਾ। ਇੱਥੋਂ ਗੱਲ ਵੱਧਦੀ ਆ, ਉਹ ਕੁੜੀ ਕਹਿੰਦੀ ਕੀ ਬਕਵਾਸ ਕਰ ਰਿਹਾ, ਤਾਂ ਉਹ ਕਹਿੰਦਾ ਤੂੰ ਬਕਵਾਸ ਕਿਸ ਨੂੰ ਕਿਹਾ। ਤਾਂ ਇੱਥੋਂ ਫਿਰ ਉਹ ਫੋਨ ਤੇ ਵੀ ਚਪਟੀ ਹੁੰਦੀ ਆ। ਤਾਂ ਮਤਲਬ ਕਿ ਇੱਥੋਂ ਗੱਲ ਵਧੀ ਆ। ਤਾਂ ਫਿਰ ਉੱਤੇ ਉਹੀ ਕੁਛ ਉਹੀ ਕਿ ਮਤਲਬ ਕਿ ਬੜੀ ਇੱਕ ਨੈਗੇਟਿਵ ਪ੍ਰਚਾਰ ਦੀ ਉੱਥੇ ਵੰਨਗੀ ਵੇਖਣ ਨੂੰ ਮਿਲੇਗੀ ਤੁਹਾਨੂੰ ਕਿ ਖਾਲਿਸਤਾਨੀਆਂ ਨੇ ਕਬਜ਼ਾ ਕਰ ਲਿਆ ਜੀ, ਇਹ ਕਰ ਦਿਓ, ਉਹ ਕਰ ਦਿਓ। ਇਹ ਚੀਜ਼ਾਂ ਫਿਰ ਉੱਥੋਂ ਤੱਕ ਪਹੁੰਚ ਗਈਆਂ। ਹੁਣ ਇਹਨਾਂ ਨੂੰ ਨੋਟਿਸ ਲੈਣਾ ਪਿਆ। ਗਰੇਵਾਲ ਸਾਹਿਬ ਨੇ ਤੇ ਚਲੋ ਠੀਕ ਆ, ਇਹਦੇ ਤੇ ਸ਼ੱਕ ਵੀ ਜਤਾਇਆ ਕਿ ਕੋਈ ਸਾਜ਼ਿਸ਼ ਹੋ ਸਕਦੀ, ਨਾਲ ਕਿਹਾ ਕਿ ਅਸੀਂ ਮਾਫੀ ਮੰਗਦੇ ਹਾਂ ਜੇ ਕੋਈ ਦੁਰਵਿਹਾਰ ਹੋਇਆ। ਹਾਲਾਂਕਿ ਇੱਕ ਪਾਸੇ ਮਾਫੀ ਮੰਗੀ ਜਾਂਦੇ, ਦੂਸਰੇ ਪਾਸੇ ਉਹਦੀ ਵੀਡੀਓ ਪਾਈ ਜਾਂਦੇ ਸੇਵਾਦਾਰ ਦੀ, ਜਿਹਨੂੰ ਬੋਲਿਆ ਵੀ ਨਹੀਂ ਜਿੱਥੋਂ ਜਾਂਦਾ ਚੰਗੀ ਤਰ੍ਹਾਂ, ਉਹ ਲੱਗਦਾ ਜੇ ਪੜ੍ਹ ਕੇ ਬੋਲ ਰਿਹਾ ਹੁੰਦਾ। ਤਾਂ ਸਪਸ਼ਟ ਨਹੀਂ ਕਰ, ਤੁਸੀਂ ਸਪਸ਼ਟ ਕਹੋ ਕਿ ਹਾਂ ਬਈ ਇਸ ਤਰ੍ਹਾਂ ਦੀ ਪੇਂਟਿੰਗ ਵਗੈਰਾ ਬਾਡੀ ਤੇ ਬਣਾ ਕੇ ਨਹੀਂ ਅਲਾਉ ਕਰ ਸਕਦੇ। ਉਹ ਚੀਜ਼ ਨਹੀਂ ਕਹਿ ਰਹੇ ਕਿ ਗਲਤ ਹੈ ਜਾਂ ਸਹੀ ਹੈ। ਲੀੜਿਆਂ ਤੋਂ ਰੋਕਿਆ ਗਿਆ ਜਾਂ ਉਸ ਪੇਂਟਿੰਗ ਤੋਂ ਰੋਕਿਆ ਗਿਆ ਜੋ ਤਿਰੰਗੇ ਦੇ ਰੂਪ ਚ ਹੋਈ ਸੀ ਗੱਲਾਂ। ਤਾਂ ਕੁਝ ਗੱਲਾਂ ਇਹ ਵੀ ਉਦਾਂ ਦੀਆਂ ਕਰ ਜਾਂਦੇ ਨੇ। ਹੁਣ ਧਾਮੀ ਸਾਹਿਬ ਨੇ ਵੀ ਇਸ ਨਕਾਰਾਤਮਕ ਪ੍ਰਚਾਰ ਨੂੰ ਨਿੰਦਿਆ ਕਿ ਬਈ ਏਦਾਂ ਨਹੀਂ ਹੋਣਾ ਚਾਹੀਦਾ। ਮੇਰਾ ਵੀ ਮੰਨਣਾ ਹੈ ਕਿ ਨਹੀਂ ਹੋਣਾ ਚਾਹੀਦਾ। ਗੱਲ ਏਡੀ ਕੋਈ ਵੱਡੀ ਹੈ ਨਹੀਂ ਸੀਗੀ। ਦੂਜੀ ਗੱਲ ਇਹ ਹੈ ਕਿ ਉੱਥੇ ਸਮਝਾਉਣ ਵਾਲੇ ਬੰਦੇ ਵੀ ਉਸ ਪੱਧਰ ਦੇ ਹੋਣੇ ਚਾਹੀਦੇ ਆ ਕਿ ਜੇਕਰ ਕੋਈ ਯਾਤਰੂ ਕੋਈ ਅਣਜਾਣ ਕੋਈ ਕਿਸੇ ਪੱਖ ਤੋਂ ਹੈ ਤਾਂ ਉਸ ਨੂੰ ਸਮਝਾਇਆ ਜਾ ਸਕਦਾ। ਜੋ ਕਰਨਾ ਜਿੱਦ ਵੀ ਕਰੇ ਤਾਂ ਉਸ ਨੂੰ ਕਨਵਿੰਸ ਕਰਨਾ ਚਾਹੀਦਾ ਹੈ ਕਿ ਨਹੀਂ, ਇਹ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਇਹ ਐਸੀ ਜਗ੍ਹਾ ਹੈ ਕਿ ਜਿੱਥੇ ਤੁਹਾਡੀ ਮਰਜ਼ੀ ਨਹੀਂ ਚੱਲੇਗੀ, ਜਿੱਥੇ ਤੁਹਾਡੀਆਂ ਜਿਹੜੀਆਂ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਪ੍ਰਵਾਨ ਨਹੀਂ ਕੀਤੀਆਂ ਜਾ ਸਕਦੀਆਂ। ਇਹ ਚੀਜ਼ ਜਿਹੜੀ ਕਿਤੇ ਨਾ ਕਿਤੇ ਨਜ਼ਰ ਆਈ ਹੈ। ਖੈਰ, ਬਹੁਤ ਗਲਤ ਪ੍ਰਚਾਰ ਕੀਤਾ। ਉਹ ਪ੍ਰੋਪੇਗੈਂਡਾ ਜਿੱਦਾਂ ਚੱਲਦਾ ਹੁੰਦਾ ਐ, ਸਿੱਖਾਂ ਦੀ ਛਵੀ ਬਣਾਈ ਜਾ ਰਹੀ ਹੈ ਜਿੱਦਾਂ ਕਿ ਸਿੱਖ ਕਿਸੇ ਨੂੰ ਉੱਥੇ ਵੜਨ ਨਹੀਂ ਦੇ ਰਹੇ ਜਾਂ ਕੋਈ ਐਸੀ ਕੋਈ ਗੱਲ ਹੀ ਹੈ ਨਹੀਂ ਗੀ, ਕੋਈ ਗੱਲ ਹੀ ਹੈ ਨਹੀਂ। ਠੀਕ ਆ, ਰੋਕ ਟੋਕ ਹੈਗੀ ਆ, ਕਈ ਵਾਰ ਸੇਵਾਦਾਰ ਥੋੜਾ ਬਹੁਤਾ ਝਗੜ ਵੀ ਪੈਂਦੇ ਆ। ਪਰ ਇਹ ਗੱਲ ਤੇ ਸਾਨੂੰ ਜਦੋਂ ਵੀ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ, ਮੈਂ ਕਹਿੰਦਾ ਚਾਹੇ ਕੋਈ ਸਿੱਖ ਆ ਕਿਤੇ ਵੀ ਜਾਂਦਾ ਹੈ, ਚਾਹੇ ਦੂਸਰੇ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਜਾਂ ਕਿਸੇ
ਇਸ ਤਰ੍ਹਾਂ ਦੀ ਯਾਤਰਾ ਤੇ ਜਾਂਦਾ, ਘੁੰਮਣ ਘਮਾਉਣ ਜਾਂਦਾ, ਚਾਹੇ ਕੋਈ ਹਿੰਦੂ ਕਿਸੇ ਦੂਸਰੇ ਧਾਰਮਿਕ ਸਥਾਨ ਤੇ ਜਾਂਦਾ, ਤਾਂ ਉਹਨੂੰ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਕਿ ਪਰੰਪਰਾਵਾਂ ਕੀ ਨੇ, ਮਾਨਤਾਵਾਂ ਕੀ ਨੇ, ਬਈ ਉਹਦਾ ਅਨੁਸ਼ਾਸਨ ਕੀ ਹੈ, ਉਸ ਜਗ੍ਹਾ ਦਾ ਕੀ ਪ੍ਰੋਟੋਕਾਲ ਹੈ। ਇਸ ਕਰਕੇ ਉਹ ਹੁਣ ਰੌਲਾ ਇਸੇ ਗੱਲ ਤੋਂ ਹੀ ਪਿਆ ਲੱਗਦਾ। ਦੱਸਦੇ ਆ ਕਿ ਉਹ ਜਿਹੜੀ ਪੇਂਟਿੰਗ ਵਗੈਰਾ ਹੋਈ ਸੀ, ਪਰ ਇਹ ਸਫਾਈ ਦੇ ਵੀ ਰਹੇ ਆ, ਪਰ ਮੈਂ ਜਿਵੇਂ ਤੁਹਾਨੂੰ ਕਿਹਾ ਸਪਸ਼ਟ ਹਾਲੇ ਵੀ ਨਹੀਂ। ਤੁਸੀਂ ਸਿੱਧਾ ਕਹੋ ਕਿ ਹਾਂ ਬਈ ਅਸੀਂ ਇਸ ਤਰ੍ਹਾਂ ਦੀ ਪੇਂਟਿੰਗ ਅਲਾਉਡ ਨਹੀਂ ਕਰਦੇ, ਹਾਲੇ ਵੀ ਜੀ ਗੱਲ, ਕੋਈ ਮਾਫੀ ਮੰਗੀ ਜਾਂਦਾ ਹੈ, ਕੋਈ ਕਹਿੰਦਾ ਨਕਾਰਾਤਮਕ ਪ੍ਰਚਾਰ ਨਾ ਕਰੋ। ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੀਦਾ। ਤੇ ਦੂਜੀ ਗੱਲ ਇਹ ਹੈ ਕਿ ਤੁਹਾਡੇ ਸੇਵਾਦਾਰ ਉਸ ਪੱਧਰ ਦੇ ਹੋਣ ਕਿ ਉਹ ਗੱਲ ਜਿਹੜੀ ਹੈ ਠੋਕ ਕੇ ਰੱਖਣ। ਹੂੰ ਇਸ ਕਰਕੇ ਹੁਣ ਇਹਦਾ ਰੌਲਾ ਜਿਹੜਾ ਹੈ ਉਹ ਪਿਆ ਤਾਂ ਬਹੁਤ ਆ, ਪਰ ਬਹੁਤ ਨਕਾਰਾਤਮਕ, ਬਹੁਤ ਘਟੀਆ ਕੰਮ ਕੀਤਾ ਹੈ। ਤਾਂ ਕੁਝ ਲੋਕਾਂ ਨੇ ਨਾ ਬਹੁਤ ਜ਼ਿਆਦਾ ਘਟੀਆ ਕਮੈਂਟ ਕੀਤੇ ਨੇ। ਜੀ ਬਿਲਕੁਲ ਮਿੰਟੂ ਜੀ, ਜਿਹੜੀ ਮਰਿਆਦਾ ਨੂੰ ਜਦੋਂ ਸਮਝਣਾ ਨਹੀਂ, ਕਰਨਾ ਨਹੀਂ, ਇਹਦਾ ਮਤਲਬ ਵੀ ਉਹ ਕੁੜੀ ਉੱਥੇ ਮੁੱਦਾ ਬਣਾਉਣ ਦੇ ਲਈ ਜਿਹੜਾ ਉਹ ਜਾ ਰਹੀ ਸੀ। ਕਈ ਵੀ ਤੁਸੀਂ ਉੱਥੇ ਨਤਮਸਤਕ ਹੋਣ ਦੇ ਲਈ ਜਾਣਾ ਹੈ, ਗੁਰੂ ਦੇ ਨਾਲ ਜੁੜਨ ਲਈ ਜਾਣਾ ਹੈ, ਜਾਂ ਫਿਰ ਤੁਸੀਂ ਜਾਣ ਕੇ ਜਿਹੜੇ ਇਸ਼ੂ ਲੱਭਣ ਦੇ ਲਈ ਜਾਂ ਇਸ਼ੂ ਬਣਾਉਣ ਦੇ ਲਈ ਜਿਹੜਾ ਉਹ ਜਾਣਾ। ਸੋ ਇਹ ਸੋਚਣਾ ਚਾਹੀਦਾ ਹੈ, ਜਿਹੜੇ ਵੀ ਉੱਥੇ ਜਾ ਰਹੇ ਆ, ਸਾਰੇ ਪਾਸੇ ਸਾਰੇ ਹੀ ਨਹੀਂ, ਜਾਂਦੇ ਆ। ਚਲੋ ਗੱਲ ਇਹ ਹੈ ਕਿ ਹੁਣ ਜੀ ਦੇਖੋ, ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਇਸ਼ੂ ਬਣਾਉਣ ਗਿਆ ਹੈ, ਜਾਂ ਹੋ ਸਕਦਾ ਅਣਜਾਣ ਹੋਵੇ। ਤਾਂ ਸਮਝਾਉਣ ਵਾਲੇ, ਰੋਕਣ ਵਾਲੇ, ਚਾਹੇ ਰੋਕਣਾ ਵੀ ਹੈ ਤਾਂ ਉਹ ਕਾਇਦੇ ਦੇ ਮੁਤਾਬਕ ਉਹ ਇਸ ਤਰ੍ਹਾਂ ਦੀ ਹੋਵੇ ਤੁਹਾਡੀ ਦਲੀਲ, ਕਿ ਜੇ ਕੋਈ ਵਾਇਰਲ ਵੀ ਕਰਦਾ ਹੈ ਨਾ ਤਾਂ ਤੁਹਾਡੀ ਦਲੀਲ ਬੋਲੇ ਕਿ ਹਾਂ ਯਾਰ, ਤੁਹਾਡਾ ਵਿਰੋਧੀ ਵੀ ਕਹੇ ਕਿ ਦਲੀਲ 'ਚ ਦਮ ਹੈ। ਇਦਾਂ ਨਹੀਂ ਹੋ ਸਕਦਾ। ਸੋ ਕਈ ਮੰਦਰਾਂ ਦੇ ਵਿੱਚ ਹੁਣ ਦਲਿਤਾਂ ਦਾ ਪ੍ਰਵੇਸ਼ ਵਰਜਿਤ ਹੈ, ਤਾਂ ਉਹ ਉੱਥੇ ਕੀ ਹੈ, ਕੋਈ ਜਾ ਸਕਦਾ ਧੱਕੇ ਨਾਲ? ਫਿਰ ਉਹ ਉੱਥੇ ਤੁਸੀਂ ਕਹੋਗੇ ਕਿ ਨਹੀਂ, ਇੱਥੇ ਸਾਡੀ ਮਾਨਤਾ ਹੈ ਬਈ ਇਹ ਚੱਲੇਗੀ। ਤਾਂ ਇਸ ਤਰ੍ਹਾਂ ਦੀਆਂ ਤੁਹਾਡੇ ਕੋਲ ਵੀ ਦਲੀਲਾਂ ਹੋਣੀਆਂ ਚਾਹੀਦੀਆਂ। ਹਾਲਾਂਕਿ ਮੈਂ ਕੱਟੜਤਾ ਦੇ ਹੱਕ 'ਚ ਨਹੀਂ ਹੈ ਬਈ, ਠੀਕ ਹੈ, ਜਿੱਥੋਂ ਤੱਕ ਤੁਹਾਡੀ ਮਤਲਬ ਕਿ ਜਿਹੜੀ ਆਸਥਾ ਹੈ ਉਹ ਬਿਨਾਂ ਹਟ ਹੋਏ ਤੋਂ ਬਗੈਰ ਅਲਾਉ ਕਰਦੀ ਹੈ, ਉਹ ਆਉਣਾ ਚਾਹੀਦਾ, ਕੋਈ ਗੱਲ ਨਹੀਂ ਹੈ। ਜਿੱਥੋਂ ਤੱਕ ਹੋ ਸਕਦਾ ਉਹ ਲਿਬਰਲ ਹੋ ਕੇ ਉਹ ਖੁੱਲ੍ਹ ਦੇਣੀ ਚਾਹੀਦੀ ਹੈ। ਪਰ ਜਿੱਥੇ ਜਿੱਥੇ ਆਸਥਾ ਦਾ ਮਾਮਲਾ ਹੈ, ਜਿੱਥੇ ਭਾਵਨਾਵਾਂ ਦਾ ਮਾਮਲਾ ਹੈ, ਜਿੱਥੇ ਪਰੰਪਰਾਵਾਂ ਦਾ ਮਾਮਲਾ ਹੈ, ਉੱਥੇ ਤੁਸੀਂ ਕੰਪਰੋਮਾਈਜ਼ ਨਹੀਂ ਹੋ ਸਕਦੇ, ਕਿਉਂਕਿ ਧਾਰਮਿਕ ਮੁੱਦਾ ਹੈ। ਪਰ ਗੱਲ ਇਹ ਕਿ ਤੁਹਾਡੇ ਜਿਹੜੇ ਉੱਥੇ ਦਲੀਲ ਦੇਣ ਵਾਲੇ ਆ ਜਾਂ ਸਮਝਾਉਣ ਵਾਲੇ ਆ, ਉਹਨਾਂ ਦੇ ਜਿਹੜੇ ਸ਼ਬਦ ਆ ਨਾ, ਤੁਸੀਂ ਉਹ ਦੇਖ ਲਓ ਵੀਡੀਓ, ਉਹਦੇ ਬਾਅਦ 'ਚ ਜਿਹੜੀ ਸੇਵਾਦਾਰ ਦੀ ਵੀਡੀਓ ਆਈ ਆ, ਉਹ ਕਿਸ ਤਰ੍ਹਾਂ ਬੋਲ ਰਿਹਾ। ਤਾਂ ਜਿਹੜੇ ਉੱਥੇ ਸੇਵਾਦਾਰ ਜਿਨ੍ਹਾਂ ਦੀ ਡਿਊਟੀ ਆ, ਮੈਂ ਨਹੀਂ ਕਹਿੰਦਾ ਕਿ ਜੋ ਕੋਈ ਘੱਟ ਪੜ੍ਹਿਆ ਲਿਖਿਆ ਉਹਨੂੰ ਕੱਢ ਦਿਓ, ਪਰ ਜਿਹੜੇ ਉੱਥੇ ਹੈਗੇ ਨੇ ਕੰਪਲੈਕਸ ਦੇ ਬਾਹਰ ਜਾਂ ਅੰਦਰ ਨੇ, ਖਾਸ ਤੌਰ ਤੇ ਪਰਿਕਰਮਾ ਦੇ ਵਿੱਚ, ਤਾਂ ਉਹ ਬਹੁਤ ਸੂਝਵਾਨ ਹੋਣੇ ਚਾਹੀਦੇ ਨੇ, ਬਹੁਤ ਲਿਆਕਤ ਵਾਲੇ ਹੋਣੇ ਚਾਹੀਦੇ, ਤੇ ਦਲੀਲ ਵਜ਼ਨਦਾਰ ਹੋਵੇ ਕਿ ਹਰ ਇੱਕ ਗੱਲ ਸਮਝਾਈ ਜਾ ਸਕੇ। ਦਲੀਲ ਤਾਰਕਿਕ ਢੰਗ ਦੇ ਨਾਲ, ਤਰਕ ਸੰਗਤ ਹੋ ਕੇ ਸਮਝਾਇਆ ਜਾਵੇ ਕਿ ਹਾਂ ਬਈ ਆਹ ਚੀਜ਼ ਦਾ ਬਈ ਅਸੀਂ ਨਹੀਂ ਇੱਥੇ ਇਹਦਾ ਪ੍ਰਦਰਸ਼ਨ ਹੋਣ ਦੇ ਸਕਦੇ, ਕਿਉਂਕਿ ਇਹ ਮਸਲਾ ਇਸ ਪੱਖ ਤੋਂ ਗਲਤ ਹੈ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰੀਏ। ਨਵਜੋਤ ਸਿੱਧੂ ਨੇ ਦੱਸਿਆ ਵੀ ਛੱਤ ਦੇ ਉੱਤੇ ਉਹਨਾਂ ਦੀ ਘਰ ਦੀ ਦੇ ਉੱਤੇ ਸ਼ੱਕੀ ਵਿਅਕਤੀ ਸੀ। ਫਿਰ ਕਹਿੰਦੇ ਵੀ ਜਦੋਂ ਰੌਲਾ ਰੂਲਾ ਪਿਆ, ਪਤਾ ਲੱਗਾ, ਤਾਂ ਉਹ ਫਿਰ ਉੱਥੋਂ ਨੱਸ ਗਿਆ। ਡੀਜੀਪੀ ਦੇ ਨਾਲ ਵੀ ਉਹਨਾਂ ਨੇ ਸੰਪਰਕ ਕੀਤਾ ਇਸ ਮਾਮਲੇ ਨੂੰ ਲੈ ਕੇ। ਹਾਂਜੀ, ਦੇਖੋ, ਗਿਆ ਉੱਥੇ ਐਸਐਸਪੀ ਵੀ ਗਿਆ, ਐਸਪੀ ਵੀ ਗਿਆ, ਐਸਐਚਓ ਵੀ ਗਿਆ। ਬਾਅਦ ਦੇ ਵਿੱਚ ਇਹਨਾਂ ਨੇ ਪੀਸੀਆਰ ਵੈਨ ਉੱਥੇ ਠੱਲ ਦਿੱਤੀ ਹੈ, ਪਰ ਉਹ ਵਿਅਕਤੀ ਕੌਣ ਹੈ, ਕਿਵੇਂ ਛੱਤ ਤੇ ਚੜ ਗਿਆ, ਤੇ ਫਿਰ ਛੱਤ ਤੋਂ ਕਿੱਧਰ ਗਾਇਬ ਹੋ ਗਿਆ? ਸਵਾਲ ਬੜੇ ਵੱਡੇ ਨੇ। ਪਰ ਸਿਕਿਉਰਿਟੀ ਦੇਖੋ, ਇਹ ਜਿਹੜੇ ਇਸ ਤਰ੍ਹਾਂ ਦੇ ਲੀਡਰ ਨੇ, ਇਹਨਾਂ ਦੀ ਸਿਕਿਉਰਿਟੀ ਦੇ ਵਿੱਚ ਕੋਈ ਢਿਲਾਈ, ਕੋਈ ਉਕਤਾਈ ਜਿਹੜੀ ਆ ਉਹ ਨਹੀਂ, ਕੋਈ ਉਕਾਈ ਨਹੀਂ ਹੋਣੀ ਚਾਹੀਦੀ, ਕਿਉਂਕਿ ਕੁਝ ਵੀ ਹੋ ਸਕਦਾ। ਮਾਮਲਾ ਬੜਾ ਸੈਂਸਿਟਿਵ ਜਿਹਾ ਹੋਇਆ ਪਿਆ ਜੀ। ਕੱਲ ਇੱਥੇ ਬਲਵਿੰਦਰ ਬਿੱਲਾ ਹੈਗਾ ਅੰਮ੍ਰਿਤਸਰ ਦੇ ਵਿੱਚ, ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਸੀ। ਉਹ ਰਿੰਗ ਜਿਹੜੀ ਹੁੰਦੀ ਹੈ, ਬੈਲ ਮਾਰ ਕੇ ਸੱਦ ਕੇ ਤੁਹਾਨੂੰ ਗੋਲੀ ਮਾਰ ਗਏ ਨੇ ਜਵਾੜੇ ਤੇ, ਆਰ ਪਾਰ ਗੋਲੀ ਹੋ ਗਈ ਹੈ। ਜਿਹੜਾ ਕੁਛ ਇਹ ਚੱਲਣ ਡਿਆ ਉਧਰੋਂ ਜਲੰਧਰ ਜਿਮਨੀ ਚੋਣ ਆ, ਇਹ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਨੇ, ਤਾਂ ਉਹਦੇ ਵਿੱਚ ਸਿਕਿਉਰਿਟੀ ਦੇ ਪੱਖ ਤੋਂ ਪੰਜਾਬ ਪੁਲਿਸ ਨੂੰ ਵੇਖਣਾ ਚਾਹੀਦਾ ਕਿ ਕੋਈ ਉਕਾਈ ਨਾ ਹੋਵੇ। ਔਰ ਹੈਰਾਨਗੀ ਦੀ ਗੱਲ ਹੈ ਕਿ ਐਡੀ ਵੱਡੀ ਕੋਠੀ ਦੀ ਛੱਤ ਤੇ ਕੋਈ ਚੜ ਵੀ ਗਿਆ ਤੇ ਕੋਈ ਉੱਤਰ ਵੀ ਗਿਆ, ਉਹ ਕਿਹੜੇ ਪਾਸੇ ਉੱਤਰ ਗਿਆ? ਤਾਂ ਦੇਖਣਾ ਹੋਏਗਾ ਨਾ ਕਿ ਉਹ ਪੌੜੀ ਲਾਈ ਫਿਰਦਾ ਸੀ ਇੱਕ ਵੱਖਰੀ ਆਪਦੀ। ਤੇ ਫਿਰ ਦਿਨ ਖੜੇ ਦੀ ਗੱਲ ਹੈ, 7 ਵਜੇ ਦਾ ਵਕਵਾ ਦੱਸਦੇ ਨੇ ਕਿ ਸ਼ਾਮੀ 7 ਵਜੇ ਦਾ, ਤੇ 7 ਵਜੇ ਤੇ ਇੱਥੇ ਦਿਨ ਖਲੋਤਾ ਹੁੰਦਾ। ਐਸਾ ਕੌਣ ਵਿਅਕਤੀ ਹੈ? ਖੈਰ, ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜੀ। ਸਿਕਿਉਰਿਟੀ ਦਾ ਮਾਮਲਾ, ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਜੀ 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 ਅਗਲੀ ਮਿੰਟੂ ਜੀ ਗੱਲ ਕਰੀਏ। ਅੰਮ੍ਰਿਤਪਾਲ ਸਿੰਘ ਦਾ ਸਾਥੀ ਜੋਗਾ ਸਿੰਘ ਗ੍ਰਿਫਤਾਰ।
ਨਹੀਂ, ਗ੍ਰਿਫਤਾਰ ਤਾਂ 2 ਦਿਨ ਪਹਿਲਾਂ ਹੀ ਹੋ ਗਿਆ ਸੀ। ਵੈਸੇ ਤਾਂ ਜੋਗਾ ਸਿੰਘ ਦੇ ਮਗਰ ਇਹ ਲੱਗੇ ਹੋਏ ਸਨ ਜਦੋਂ ਦੀ ਉਹ ਸੀਸੀਟੀਵੀ ਜਿਹੜੀ ਆ ਇਹਨਾਂ ਨੂੰ ਮਿਲੀ ਸੀਗੀ। ਤਾਂ ਉੱਤੇ ਬਾਅਦ ਇਹਨਾਂ ਨੇ ਅਰੈਸਟ ਕਰ ਲਿਆ ਜੋਗਾ ਸਿੰਘ ਤੇ। ਦੋਸ਼ ਇਹੀ ਆ ਕਥਿਤ ਤੌਰ ਤੇ ਕਿ ਜੋਗਾ ਸਿੰਘ ਉਹ ਵਿਅਕਤੀ ਸੀ ਜਿਹੜਾ ਕਿ ਇਹਨਾਂ ਦੇ ਨਾਲ ਹੀ ਰਿਹਾ ਭੱਜਿਆ। ਫਿਰ ਉਸ ਤੋਂ ਬਾਅਦ ਜੋਗਾ ਸਿੰਘ ਹੀ ਉਕਤ ਵਿਅਕਤੀ ਸੀਗਾ ਜਿਸਨੇ ਪੀਲੀਭੀਤ ਤੋਂ ਇਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਸੀ ਤੇ 18 ਕੁਛ ਮੁਹੱਈਆ ਕਰਵਾਈਆਂ ਸਨ। ਉਹ ਜਿਹੜੀ ਹੁਸ਼ਿਆਰਪੁਰ ਵਾਲੀ ਬੜੀ ਚਰਚਿਤ ਹੈ ਇਸ ਵੇਲੇ ਖਬਰ ਕਿ ਬਈ ਅਮਰਤਪਾਲ ਸਿੰਘ ਉੱਥੇ ਰਿਹਾ 2-3 ਦਿਨ, ਤਾਂ ਉਸ ਠਾਹਰ ਦਾ ਵੀ ਇੰਤਜ਼ਾਮ ਦਾਵਾ ਇਹ ਕੀਤਾ ਜਾ ਰਿਹਾ ਕਿ ਜੋਗਾ ਸਿੰਘ ਵੱਲੋਂ ਕੀਤਾ ਗਿਆ ਸੀਗਾ। ਸੋ ਪੁਲਿਸ ਰਿਮਾਂਡ ਤੇ ਹੈ ਜੋਗਾ ਸਿੰਘ। ਹੁਣ ਦੇਖੋ, ਵੈਸੇ ਤਾਂ ਜੇ ਪੰਜਾਬ ਪੁਲਿਸ ਨੇ ਰਿਮਾਂਡ ਤੇ ਲਿਆ ਤਾਂ ਇਹਦਾ ਮਤਲਬ ਕਿ ਹੁਣ ਤੱਕ ਤਾਂ ਐਨਐਸਏ ਵਗੈਰਾ ਇਹਨਾਂ ਨੇ ਨਹੀਂ ਲਾਇਆ, ਕਿਉਂਕਿ ਜਿਹਦੇ ਤੇ ਐਨਐਸਏ ਲਾਉਂਦੇ ਆ ਨਾਲ ਦੀ ਨਾਲ ਉਹਨੂੰ ਤਾਂ ਫਿਰ ਡਿਬਰੂਗੜ੍ਹ ਛੱਡ ਆਉਂਦੇ ਆ। ਸ਼ਾਇਦ ਹੋ ਸਕਦਾ ਕਿ ਦੂਸਰੀਆਂ ਹੋਰ ਕੁਝ ਧਾਰਾਵਾਂ ਦੇ ਵਿੱਚ ਹੀ ਮਾਮਲਾ ਦਰਜ ਕੀਤਾ ਗਿਆ ਹੋਵੇ। ਪਰ ਵਿਸਾਖੀ ਤੇ ਵੀ ਵਾਹਵਾ ਨਿਗਾਹ ਲੱਗੀ ਹੋਈ ਸੀ ਕਿ ਇਹਨਾਂ ਦੀ ਪੁਲਿਸ ਵਾਲਿਆਂ ਦੀ। ਵਿਸਾਖੀ ਵੀ ਗੁਜ਼ਰ ਗਈ ਆ। ਹੁਣ ਇਹ ਗੱਲ ਆ ਕਿ ਠੀਕ ਹੈ, ਕੁਛ ਰਾਜਸਥਾਨ ਦਾ ਇਲਾਕਾ ਵੀ ਇਹਨਾਂ ਨੇ ਛਾਣਿਆ। ਇਹ ਜ਼ਰੂਰ ਕੁਛ ਮੀਡੀਆ ਰਿਪੋਰਟਾਂ ਦਾਵਾ ਕਰ ਰਹੀਆਂ ਨੇ ਕਿ ਅੰਮ੍ਰਿਤਸਰ ਅਤੇ ਤਰਨਤਾਰਨ, ਇਹਨਾਂ 2 ਜ਼ਿਲ੍ਹਿਆਂ ਦੇ ਵਿੱਚ ਪੁਲਿਸ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ਕਿ ਅਮਰਤਪਾਲ ਸਿੰਘ ਇੱਥੇ ਹੋ ਸਕਦਾ ਇਹਨਾਂ 2 ਜ਼ਿਲ੍ਹਿਆਂ ਦੇ ਵਿੱਚ ਕਿਸੇ ਪਿੰਡ ਜਾਂ ਕਿਸੇ ਠਾਰ ਤੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਰੂਪਾਣੀ ਵੱਲੋਂ ਢੀਂਡਸਾ ਨਾਲ ਮੁਲਾਕਾਤ। ਦੇਖੋ, ਰੂਪਾਣੀ ਸਾਹਿਬ ਜਿਹੜੇ ਹੈਗੇ ਨੇ ਇਹ ਸਾਬਕਾ ਚੀਫ ਮਿਨਿਸਟਰ ਵੀ ਨੇ ਗੁਜਰਾਤ ਦੇ। ਇਸ ਵੇਲੇ ਪੰਜਾਬ ਦੀ ਚੋਣ ਕੰਪੇਨ ਦੇ ਵਿੱਚ ਇਹਨਾਂ ਦੀ ਭੂਮਿਕਾ ਜਿਹੜੀ ਉਹ ਮੋਹਰੀ ਆ। ਤਾਂ ਢੀਂਡਸਾ ਸਾਹਿਬ ਨਾਲ ਜਿਹੜੀ ਮੁਲਾਕਾਤ ਕੀਤੀ ਆ ਤਾਂ ਉਸ ਮੁਲਾਕਾਤ ਦੇ ਮਾਇਨੇ ਹੁਣ ਆਪਾਂ ਕੱਢ ਨਹੀਂ ਸਕਦੇ, ਕਿਉਂਕਿ ਇਹ ਚੀਜ਼ਾਂ ਆਫ ਦੀ ਰਿਕਾਰਡ ਹੀ ਹੁੰਦੀਆਂ ਨੇ। ਬਹੁਤਾ ਕੁਛ ਆ ਕੇ ਬਾਹਰ ਇਹ ਕਹਿੰਦੇ ਨਹੀਂ ਹੈ, ਬਸ ਇਹੀ ਗੱਲਾਂ ਦੱਸ ਦਿੰਦੇ ਨੇ ਜੀ ਕਿ ਮੁਲਾਕਾਤ ਹੋਈ ਹੈ ਜੀ, ਰਸਮੀ ਮੁਲਾਕਾਤ ਆ, ਇਹਦੇ ਵਿੱਚ ਆਹ ਗੱਲ ਆ, ਇਹਦੇ ਵਿੱਚ ਆਹ ਬਾਤ ਆ। ਪਰ ਮਸਲਾ ਤੇ ਇਹੋ, ਇਸ ਮੌਕੇ ਤੇ ਇਹ ਮੁਲਾਕਾਤ ਹੋ ਰਹੀ ਆ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਚੰਡੀਗੜ੍ਹ ਸਥਿਤ ਉਹਨਾਂ ਦੀ ਰਿਹਾਇਸ਼ ਤੇ। ਤਾਂ ਇਹਦੇ ਵਿੱਚ ਹੁਣ ਗੱਲ ਤਾਂ ਕਿਤੇ ਨਾ ਕਿਤੇ ਜਲੰਧਰ ਜ਼ਿਮਨੀ ਚੋਣ ਦੀ ਹੋਈ ਹੋਵੇਗੀ ਨਾ ਜ਼ਰੂਰ, ਕਿਉਂਕਿ ਹੋਰ ਉਹਨਾਂ ਨੇ ਮੰਡੀਆਂ ਦੇ ਭਾਅ ਥੋੜੀ ਨਾ ਸੁਣਾਉਣੇ ਇੱਕ ਦੂਜੇ ਨੂੰ। ਜਿਹੜੇ ਰਾਜਨੀਤਿਕ ਬੰਦੇ ਜੋ ਏਡੇ ਵਿਅਕਤੀਤਵ ਵਾਲੇ ਆ, ਜਦੋਂ ਆਪਸ ਦੇ ਵਿੱਚ ਮਿਲੂਗੇ ਤਾਂ ਗੱਲ ਤਾਂ ਫਿਰ ਰਾਜਨੀਤੀ ਦੀ ਕਰਨ ਗਏ ਨੇ। ਤਾਂ ਮੌਕੇ ਦੀ ਨਜ਼ਾਕਤ ਨੂੰ ਜੇ ਸਮਝੀਏ ਜਾਂ ਦੇਖੀਏ ਤਾਂ ਇਸ ਵੇਲੇ ਫਿਰ ਜਲੰਧਰ ਜ਼ਿਮਨੀ ਚੋਣ ਹੀ ਅਹਿਮ ਆ। ਭਾਜਪਾ ਜ਼ੋਰ ਲਾ ਰਹੀ ਆ। ਇਹ ਤਾਂ ਜਿਹੜਾ ਉੱਥੇ ਦਾ ਹੋ ਰਿਹਾ ਯੋਗੀ ਰਾਜ ਦਾ ਇਸ ਵੇਲੇ ਹਾਲ, ਉਹਦਾ ਵੀ ਦੱਸ ਰਿਹਾ ਕਿ ਫਾਇਦਾ ਇੱਥੇ ਚੁੱਕਿਆ ਜਾ ਸਕਦਾ ਕਿ ਵੇਖੋ ਤੇ ਗੈਂਗਸਟਰਾਂ ਨਾਲ ਕੀ ਕੀਤਾ ਜਾ ਰਿਹਾ ਤੇ ਇੱਥੇ ਗੈਂਗਸਟਰ ਕਿਦਾਂ ਖੁੱਲੇ ਘੁੰਮਦੇ ਆ। ਕਿਉਂਕਿ ਯੂਪੀ ਵਾਲਿਆਂ ਦੀ ਵੀ ਇੱਥੇ ਜਲੰਧਰ ਜ਼ਿਲ੍ਹੇ 'ਚ ਦੱਸਦੇ ਆ ਕਿ 40 ਤੋਂ 60 ਹਜ਼ਾਰ ਤੱਕ ਵੋਟ ਹੈ ਜਿਹੜੇ ਉੱਥੋਂ ਦੇ ਰਹਿਣ ਵਾਲੇ ਆ। ਤਾਂ ਮਤਲਬ ਮੂਲ ਤੌਰ ਤੇ ਤਾਂ ਇਹ ਹੁਣ ਭਾਜਪਾ ਜ਼ੋਰ ਲਾ ਕੇ ਚੱਲ ਰਹੀ ਆ ਕਿ ਬਈ ਕੋਈ ਚੰਦ ਵੋਟਾਂ ਤੇ ਆਪਾਂ ਲਈਏ ਨਾ ਇਸ ਸਾਰੀ ਗੇਮ ਚੋਂ। ਪਰ ਅੰਦਰ ਦੀ ਗੱਲ ਇਹ ਆ ਕਿ ਅਟਵਾਲ ਫੈਮਿਲੀ ਚੋਂ ਲਿਆ ਕੇ ਜਿਸ ਤਰੀਕੇ ਨਾਲ ਚੰਦ ਦਿਨਾਂ ਦੇ ਵਿੱਚ ਹੀ ਗੜਾ ਸਾਡਾ ਕਰਕੇ ਉਹਨਾਂ ਨੂੰ ਟਿਕਟ ਦਿੱਤੀ ਗਈ ਆ, ਉਹਦੇ ਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਟਕਸਾਲੀ ਆਗੂ ਆ ਉਹ ਅੰਦਰ ਖਾਤੇ ਖਫਾ ਵੀ ਹੈਗੇ ਆ। ਪਰ ਇਹਨਾਂ ਦੀ ਇੱਕ ਖਾਸੀਅਤ ਆ ਕਿ ਜਿਹੜੇ ਆਰਐਸਐਸ ਨਾਲ ਜੁੜੇ ਲੋਕ ਹੁੰਦੇ ਆ, ਖਾਸ ਤੌਰ ਤੇ ਪੁਰਾਣੇ ਟਕਸਾਲੀ ਭਾਰਤੀ ਜਨਤਾ ਪਾਰਟੀ ਵਾਲੇ, ਜੇ ਦੇਖੋਗੇ ਤੇ ਛੇਤੀ ਕਿਤੇ ਨਾ ਤਾਂ ਗੁੱਸਾ ਜ਼ਾਹਰ ਕਰਦੇ ਆ ਤੇ ਨਾ ਹੀ ਛੇਤੀ ਕੀਤਾ ਨਿਕਲਦੇ ਕਿਸੇ ਪਾਸੇ। ਜੀ ਜੀ ਜੀ। ਤੇ ਮਿੰਟੂ ਜੀ ਅਗਲੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਹੁਣ ਨਸ਼ੇ ਨੂੰ ਲੈ ਕੇ ਜਿਹੜਾ ਉਹ ਮੁੱਦਾ ਕਾਫੀ ਜਿਹੜਾ ਇਸ ਟਾਈਮ ਉੱਠਿਆ ਹੈ। ਹਾਂਜੀ, ਦੇਖੋ ਇਹ ਵੀਕਐਂਡ ਤੇ ਕੀ ਹੋਇਆ ਸੀਗਾ ਕਿ ਖਬਰ ਆਈ ਸੀਗੀ ਪਟਿਆਲਾ ਯੂਨੀਵਰਸਿਟੀ ਤੋਂ, ਜਿਹੜੀ ਪੰਜਾਬੀ ਯੂਨੀਵਰਸਿਟੀ ਆ, ਕਿ ਉਸਦੇ ਹੋਸਟਲਾਂ ਦੇ ਵਿੱਚ ਡਰੱਗ ਪਹੁੰਚ ਗਈ ਆ। ਕਿਉਂਕਿ ਇੱਕ ਫੋਟੋ ਵੀ ਵਾਇਰਲ ਹੋਈ ਸੀਗੀ, ਅਖਬਾਰ ਦੇ ਵਿੱਚ ਵੀ ਲੱਗੀ ਆ ਕਿ ਪੰਜਾਬੀ ਯੂਨੀਵਰਸਿਟੀ ਦੇ ਇੱਕ ਪਖਾਨੇ ਦੇ ਵਿੱਚ ਸਰਿੰਜਾਂ ਵਗੈਰਾ ਪਈਆਂ ਨੇ ਉੱਤੇ, ਤੋਂ ਕਿਸੇ ਨੇ ਫੋਟੋ ਕਲਿੱਕ ਕੀਤੀ ਆ। ਕਿਉਂਕਿ ਹੋਸਟਲ ਦੇ ਵਿੱਚੋਂ ਹੀ ਦੱਸਦੇ ਆ ਕਿ ਇੱਕ ਵਿਦਿਆਰਥੀ ਤੇ ਇੱਕ ਕੋਈ ਉਹਦਾ ਸਾਥੀ ਸੀ ਆਊਟਸਾਈਡਰ, ਇਹਨਾਂ ਨੇ ਕੋਈ ਚੁੱਟਾ ਉੱਥੇ ਲਾਇਆ ਤੇ ਉਹ ਜਦੋਂ ਸਥਿਤੀ ਉਹਨਾਂ ਦੀ ਵਿਗੜ ਗਈ ਤੇ ਫਿਰ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਤਾਂ ਬਾਅਦ ਦੇ ਵਿੱਚ ਜਿਵੇਂ ਜਿਵੇਂ ਇਹ ਖਬਰ ਬਾਹਰ ਆਈ, ਵੈਸੇ ਵੀ ਪੰਜਾਬੀ ਯੂਨੀਵਰਸਿਟੀ ਤੇ ਤੁਹਾਨੂੰ ਪਤਾ ਇਹਨੂੰ ਉਦੋਂ ਹੀ ਬੜੀ ਸੁਰਖੀਆਂ 'ਚ ਰਹਿੰਦੀ ਹੈ, ਜਿਵੇਂ ਜਿਵੇਂ ਖਬਰ ਬਾਹਰ ਆਈ ਤਾਂ ਰਾਬਤਾ ਕੀਤਾ ਗਿਆ। ਤਾਂ ਜਿਹੜਾ ਯੂਨੀਵਰਸਿਟੀ ਪ੍ਰਬੰਧਕੀ ਢਾਂਚਾ ਹੈ ਉਹਦੇ ਜਿਹੜੇ ਅਹੁਦੇਦਾਰ ਆ ਉਹ ਸਾਰੇ ਇੱਕ ਦੂਜੇ ਤੇ ਸੁੱਟਦੇ ਰਹੇ, ਕਿਸੇ ਨੇ ਵੀ ਕੋਈ ਗੱਲ ਠੋਸ ਰੂਪ ਦੇ ਵਿੱਚ ਨਾ ਮੰਨੀ ਹੈ ਤੇ ਨਾ ਹੀ ਰੱਖੀ ਹੈ। ਇਸ ਕਰਕੇ ਹੁਣ ਇਹਦੇ ਨਾਲ ਜੁੜੇ, ਯੂਨੀਵਰਸਿਟੀ ਨਾਲ ਜੁੜੇ ਪੁਰਾਣੇ ਨਵੇਂ ਜਾਂ ਮੌਕੇ ਦੇ ਮੌਜੂਦਾ ਸਟੂਡੈਂਟ ਸਾਰੇ ਹੀ ਚਿੰਤਾ ਜਤਾ ਰਹੇ ਨੇ
ਕਿ ਵਾਕਿਆ ਜੇ ਇੱਥੋਂ ਤੱਕ ਯੂਨੀਵਰਸਿਟੀਆਂ ਤੱਕ, ਹੋਸਟਲਾਂ ਤੱਕ ਇਹ ਡਰੱਗ ਪਹੁੰਚ ਰਹੀ, ਖਾਸ ਤੌਰ ਤੇ ਸਿੰਥੈਟਿਕ ਡਰੱਗ, ਤਾਂ ਬਹੁਤ ਹੀ ਗੰਭੀਰ ਮੁੱਦਾ ਹੈ, ਬੜਾ ਹੀ ਗੰਭੀਰ ਮੁੱਦਾ ਹੈ। ਜੀ ਬਿਲਕੁਲ ਜੀ, ਚਿੰਤਾ ਜਿਹੜੀ ਉਹ ਕਰਨੀ ਚਾਹੀਦੀ ਆ। ਯੂਨੀਵਰਸਿਟੀਆਂ, ਕਾਲਜਾਂ 'ਚ, ਸਕੂਲਾਂ ਤੱਕ ਅਜਿਹੀਆਂ ਚੀਜ਼ਾਂ ਪਹੁੰਚਣਗੀਆਂ ਤੇ ਭਾਈ ਬਚਣਾ ਜਿਹੜਾ ਉਹ ਕਿੰਨਾ ਨੇ ਆ, ਬਹੁਤ ਔਖਾ ਕੰਮ ਆ। ਚੋਣ ਕਮਿਸ਼ਨਰ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਜੀ। ਦੇਖੋ, ਇਹ ਪ੍ਰਸ਼ਾਂਤ ਭੂਸ਼ਣ ਹੋਰਾਂ ਦਾ ਜਿਹੜਾ NGO ਹੈ, ਉਹ ਮਤਲਬ ਕਿ ਉਹਨਾਂ ਵੱਲੋਂ ਜਿਹੜਾ ਕੇਸ ਲੜਿਆ ਜਾ ਰਿਹਾ ਹੈ, NGO ਇੱਕ ਮੁਕੱਦਮਾ ਜਾਂ ਕਹਿ ਲਓ ਕਿ ਕੇਸ ਜਾਂ ਜੋ ਪਟੀਸ਼ਨ ਹੀ ਵੈਸੇ ਕਵਾਂਗੇ ਤਾਂ ਉਹ ਜਾ ਕੇ ਦਾਇਰ ਕਰਦਾ ਹੈ। ਵੈਸੇ ਤਾਂ ਸੁਣਵਾਈ ਤੋਂ ਦੋਵੇਂ ਜੱਜ ਜਿਹੜੇ ਅੱਜ ਪਹਿਲਾਂ ਹਟ ਗਏ ਆ, NGO ਨੇ ਇਹ ਜਿਹੜੀ ਪਟੀਸ਼ਨ ਪਾਈ ਆ, ਤਾਂ ਉਦੋਂ ਪਹਿਲਾਂ ਇੱਕ ਇਹ ਸਵਾਲ ਜ਼ਰੂਰ NGO ਨੂੰ ਕੀਤਾ ਗਿਆ ਕਿ ਤੁਸੀਂ ਕਿਹਨਾਂ ਨਿਯਮਾਂ ਦੇ ਤਹਿਤ ਕਹਿ ਰਹੇ ਹੋ ਕਿ ਬਈ ਉਲੰਘਣ ਹੋਇਆ, ਕਿਹਨਾਂ ਨਿਯਮਾਂ ਦਾ ਉਲੰਘਣ ਹੋਇਆ। NGO ਹੈ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ, ADR, ਬਹੁਤ ਵੱਡਾ NGO ਹੈ ਤੇ ਬਹੁਤ ਸੁਧਾਰਾਂ ਵਾਸਤੇ ਖਾਸ ਤੌਰ ਤੇ ਇਹ ਕੰਮ ਕਰਦਾ ਹੈ। ਤਾਂ ਖੈਰ ਦੇਖੋ, ਸੁਪਰੀਮ ਕੋਰਟ ਨੇ 2 ਮਾਰਚ ਨੂੰ ਨਿਯੁਕਤੀ ਸੰਬੰਧੀ ਇੱਕ ਗਾਈਡਲਾਈਨ ਜਾਰੀ ਕੀਤੀ ਸੀਗੀ, ਤਾਂ ਉਹ ਸਮਝਣ ਵਾਲੀ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਬਈ PM ਲੋਕ ਸਭਾ ਦਾ ਜਿਹੜਾ ਹੈਗਾ ਵਿਰੋਧੀ ਧਿਰ ਦਾ ਨੇਤਾ ਤੇ ਚੀਫ ਜਸਟਿਸ ਆਫ ਇੰਡੀਆ, ਇਹਨਾਂ ਦਾ ਇੱਕ ਪੈਨਲ ਹੋਵੇ ਜਿਹੜਾ ਨਿਯੁਕਤੀ ਕਰੇਗਾ। ਮਤਲਬ ਤੇ 5 ਜਿਹੜੇ ਮੈਂਬਰ ਬੈਂਚ ਸੀਗਾ ਉਸਨੇ ਇਹ ਸਾਰਾ ਫੈਸਲਾ ਦਿੱਤਾ ਸੀਗਾ। ਤਾਂ ਬਹੁਤ ਵੱਡਾ ਫੈਸਲਾ ਸੀ ਕਿਉਂਕਿ ਨਿਯੁਕਤੀਆਂ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਹੋਈਆਂ। ਤਾਂ ਇਹਨਾਂ ਨੇ ਜਾ ਕੇ ਜੋ ਦਾਅਵਾ ਕੀਤਾ ਪਟੀਸ਼ਨ ਦੇ ਵਿੱਚ, ਤਾਂ ਉਹਦੇ 'ਚ ਸਿੱਧੇ ਤੌਰ ਤੇ ਆਪਾਂ ਕਹਿ ਲਈਏ ਕਿ ਇਹੋ ਹੀ ਆ, ਮਤਲਬ ਕਿ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਜਿਹੜਾ ਕਿਹਾ ਕਿ ਨਿਯੁਕਤੀ ਦੀ ਪ੍ਰਕਿਰਿਆ ਜਿਹੜੀ ਹੈ ਉਹ ਭਾਵਨਾ ਸਹੀ ਨਾਲ ਨਹੀਂ ਕੀਤੀ ਗਈ ਤੇ ਕੀਤੀ ਮਨਮਾਨੀ ਢੰਗ ਦੇ ਨਾਲ ਗਈ ਆ। ਉਹਨਾਂ ਨੇ ਕਿਹਾ ਕਿ ਗੋਇਲ ਸਾਹਿਬ ਦੀ ਜਿਹੜੀ ਨਿਯੁਕਤੀ ਆ ਉਹਦੀ ਨਾ ਤਾਂ ਪ੍ਰਕਿਰਿਆ ਦੀ ਭਾਵਨਾ ਦਰੁਸਤ ਹੈ, ਨਾ ਮਨਮਾਨੀ ਉਹਦੇ 'ਚ ਵੀ ਇਹ ਨਹੀਂ ਸੀਗਾ ਕਿ ਕੋਈ ਮਨਮਾਨੀ ਹੈ ਨਹੀਂ, ਮਨਮਾਨੀ ਵੀ ਬਹੁਤ ਸੀ, ਮਨਮਰਜ਼ੀਆਂ ਵੀ ਬਹੁਤ ਸੀ। ਦੇਸ਼ ਦੇ 160 ਅਧਿਕਾਰੀਆਂ ਦੇ ਪੂਲ ਦੇ ਵਿੱਚੋਂ ਜੇ 4 ਅਧਿਕਾਰੀਆਂ ਦਾ ਚयन ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਵੀ ਕਈ ਗੋਇਲ ਤੋਂ ਛੋਟੇ ਸੀਗੇ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਅਪਣਾਈ ਗਈ ਚयन ਪ੍ਰਕਿਰਿਆ ਬਹੁਤ ਸਾਰੇ ਸਵਾਲ ਛੱਡਦੀ ਹੈ। ਤਾਂ ਇਹ ਹੁਣ ਕਾਫੀ ਰੌਚਕ ਹੋ ਜਾਏਗਾ ਕਿਉਂਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਇਹਦੇ ਤੇ, ਮੈਂ ਜਿਵੇਂ ਤੁਹਾਨੂੰ ਦੱਸਿਆ, ਫੈਸਲਾ ਕੋਰਟ ਕਰਕੇ ਕਿ ਇੱਕ ਬਹੁਤ ਵੱਡਾ ਵੈਰਡਿਕਟ ਦਿੱਤਾ ਹੋਇਆ ਹੈ। ਜੀ ਜੀ ਬਿਲਕੁਲ। ਮਿੱਟੂ ਜੀ, ਜਾਂਦੇ ਜਾਂਦੇ ਸੱਤਿਆਪਾਲ ਮਲਿਕ ਦੀ ਜਿਹੜੀ ਇੰਟਰਵਿਊ ਆਈ ਆ ਪੁਲਵਾਮਾ ਨੂੰ ਲੈ ਕੇ, ਮੋਦੀ ਜੀ ਹੁਣਾਂ ਨੂੰ ਲੈ ਕੇ, ਉਹਨਾਂ ਨੇ ਕਈ ਜਿਹੜੇ ਗੱਲਾਂ ਜਿਹੜੀਆਂ ਉਹ ਕੀਤੀਆਂ ਆ। ਆਪਾਂ ਨੂੰ ਇਹ ਵੀ ਪਤਾ ਵੀ ਵੀਕਐਂਡ ਤੇ ਹੋਰ ਕਈ ਕੁਛ ਘਟਨਾਕ੍ਰਮ ਜਿਹੜੇ ਉਹ ਚੱਲ ਗਏ ਆ। ਉਹ ਗੱਲ ਦੇ ਉੱਤੇ ਵੀ ਚਰਚਾ ਕੋਈ ਮਿੰਟੂ ਜੀ ਉੱਥੇ ਹੋ ਰਹੀ ਆ ਜਾਂ ਉਹ ਦੱਬੀ ਗਈ ਸਾਰੀ ਗੱਲ? ਨਹੀਂ, ਹਾਲ ਦੀ ਘੜੀ ਕੋਈ ਕਿਸੇ ਵੱਡੇ ਲੀਡਰ ਦਾ ਜਾਂ ਵੱਡੇ ਮੰਤਰੀ ਦਾ ਕੋਈ ਪ੍ਰਤੀਕਰਮ ਉਸ ਇੰਟਰਵਿਊ ਤੇ ਨਹੀਂ ਆਇਆ। ਜੀ ਜੀ, ਤੇ ਥੈਂਕ ਯੂ ਮਿੰਟੂ ਜੀ, ਮਿਹਰਬਾਨੀ। ਮਿਲਦੇ ਆ ਜੀ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਇੱਥੇ ਮਿੰਟੂ ਹੁਣਾਂ ਦੇ ਨਾਲ ਗੱਲਬਾਤ ਜਿਹੜੀ ਇਹ ਸਮਾਪਤ ਹੈ ਤੇ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਕੁਝ ਹੋਰ ਜਿਹੜੀਆਂ ਖਬਰਾਂ ਜੋ ਚੱਲ ਰਹੀਆਂ ਉੱਥੇ, ਉਸ ਦੇ ਨਾਲ ਜਿਹੜਾ ਤੁਹਾਨੂੰ ਆਪਾਂ ਦੱਸਾਂਗੇ ਕੀ ਕੁਛ ਜਿਹੜਾ ਹੋ ਰਿਹਾ ਆ ਹੋਰ ਖਬਰਾਂ ਦੇ ਵਿੱਚ। ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਹੈ। ਸਦੋ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਅਗਲੀਆਂ ਜਿਹੜੀਆਂ ਖਬਰਾਂ ਕੁਝ ਅਹਿਮ ਗੱਲਾਂ ਦੇ ਉੱਤੇ ਜੇ ਆਪਾਂ ਗੱਲ ਕਰਦੇ ਜਾਈਏ, ਜਿਹੜਾ ਬਠਿੰਡੇ ਦੀ ਜਿਹੜੀ ਫੌਜੀ ਛਾਉਣੀ ਮਿਲਟਰੀ ਸਟੇਸ਼ਨ ਦੇ ਵਿੱਚ 4 ਫੌਜੀਆਂ ਦੀ ਹੱਤਿਆ ਦਾ ਮਾਮਲਾ ਸੀਗਾ, ਉਸ ਦੇ ਵਿੱਚ ਫੌਜ ਦੇ ਦੁਆਰਾ ਇੱਕ ਭਾਰਤੀ ਫੌਜੀ ਹੀ ਉਸ ਨੂੰ ਗ੍ਰਿਫਤਾਰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਇਹਨਾਂ ਨੇ ਇਹ ਦਾਅਵਾ ਕੀਤਾ ਵੀ ਇਸ ਕਤਲਾਂ ਦੀ ਜਿਹੜੀ ਗੁੱਥੀ ਆ ਉਸ ਨੂੰ ਸੁਲਝਾ ਲਿਆ ਗਿਆ ਆ। ਉੱਥੇ ਕੀਤੀ ਗਈ ਜਾਂਚ ਤੋਂ ਬਾਅਦ ਦੇ ਵਿੱਚ ਫੌਜੀ ਜਿਹੜਾ ਗ੍ਰਿਫਤਾਰ ਹੋਇਆ ਉਸ ਦੀ ਪਛਾਣ ਗਨਰ ਦੇਸਾਈ ਮੋਹਨ ਦੇ ਵਜੋਂ ਹੋਈ ਆ। ਦੇਸਾਈ ਮੋਹਨ ਦੀ ਜਿਹੜੀ ਵਾਰਦਾਤ ਦੇ ਮੁੱਖ ਗਵਾਹ ਦੇ ਵਜੋਂ ਜਿਹੜੀ ਉਹ ਸਾਹਮਣੇ ਆਇਆ ਸੀ, ਜਿਸ ਨੇ ਦੱਸਿਆ ਕਿ ਉਸ ਨੇ 2 ਮਸ਼ਕੂਕ ਬੰਦੂਕਧਾਰੀਆਂ ਨੂੰ ਜੰਗਲ ਵੱਲ ਭੱਜਦੇ ਦੇਖਿਆ ਆ ਤੇ ਹੁਣ ਪੁਲਿਸ ਵੱਲੋਂ ਸਖਤੀ ਨਾਲ ਜਿਹੜੀ ਪੁੱਛਗਿੱਛ ਕਰਨ ਤੇ ਦੇਸਾਈ ਮੋਹਨ ਨੇ ਆਪਣਾ ਗੁਨਾਹ ਜਿਹੜਾ ਆ ਉਹ ਕਬੂਲ ਕਰ ਲਿਆ ਆ ਤੇ ਉਸ ਨੇ ਕਿਹਾ ਵੀ ਉਸ ਨੇ ਹੀ ਸੁੱਤੇ ਹੋਏ 4 ਫੌਜੀਆਂ ਦਾ ਕਤਲ ਕੀਤਾ ਆ। ਸੋ ਗਨਰ ਦੇਸਾਈ ਮੋਹਨ ਨਾਂ ਦਾ ਇਹ ਜਿਹੜਾ ਭਾਰਤੀ ਫੌਜ ਦਾ ਹੀ ਜਿਹੜਾ ਸੀਗਾ ਫੌਜੀ, ਉਸੇ ਨੇ ਕਤਲ। ਹੁਣ ਇਹ ਪਿੱਛੇ ਇਹਨਾਂ ਦੀ ਆਪਸੀ ਕੋਈ ਰੰਜਿਸ਼ ਸੀਗੀ ਜਾਂ ਕੀ ਸੀਗਾ, ਇਸ ਬਾਰੇ ਤਾਂ ਜੇ ਹੁਣ ਹੌਲੀ ਹੌਲੀ ਜਿਹੜਾ ਉਹ ਪਤਾ ਲੱਗੇਗਾ। ਪਰ ਜਿੱਦਾਂ ਦੱਸਿਆ ਜਾ ਰਿਹਾ ਵੀ 2 ਜਾਣੇ ਸੀਗੇ, ਕੀ ਇਸ ਦੇ ਨਾਲ ਕੋਈ ਸਾਥੀ ਵੀ ਸੀਗਾ, ਅਜੇ ਉਸ ਦੀ ਜਿਹੜੀ ਜਾਂਚ ਆ ਕਹਿੰਦੇ ਆ ਵੀ ਚੱਲ ਰਹੀ ਹੈਗੀ ਆ। ਸੋ ਇਸ ਮਾਮਲੇ ਦੇ ਵਿੱਚ ਜਿਹੜੀ ਕਹਿ ਲਓ ਵੀ ਬਠਿੰਡਾ ਪੁਲਿਸ ਨੂੰ ਇੱਕ ਵੱਡੀ ਜਿਹੜੀ ਸਫਲਤਾ ਆ ਉਹ ਮਿਲੀ ਹੈਗੀ ਆ। ਸੋ ਇੱਕ ਜਿਹੜੀ ਇਸ ਚੀਜ਼ ਦੇ ਵਿੱਚ ਦੇਖਿਆ ਗਿਆ ਸੀਗਾ, ਆਪਾਂ ਆਨਲਾਈਨ ਜਿਹੜਾ ਦੇਖਿਆ ਵੀ ਜਦ ਇਹ ਇੱਕ ਮਾੜੀ ਘਟਨਾ ਵਾਪਰੀ ਵੀ ਫੌਜ ਦੇ ਜਿਹੜੇ 4 ਜਵਾਨ ਆ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਕਈਆਂ ਨੇ ਇਹ ਉੱਥੇ ਝੂਠਾ ਪ੍ਰਚਾਰ, ਫੇਕ ਨੈਰੇਟਿਵ ਜਿਹੜਾ ਉਹ ਚਲਾਉਣਾ ਸ਼ੁਰੂ ਕਰ ਦਿੱਤਾ ਵੀ ਇੱਕ ਸਿੱਖ ਫੌਜੀ ਦੇ ਦੁਆਰਾ ਹਿੰਦੂ ਫੌਜੀਆਂ ਦਾ ਜਿਹੜਾ ਕਤਲ ਆ ਉਹ ਕੀਤਾ ਗਿਆ ਸੀ। ਇਸ ਦੇ ਉੱਤੇ ਨੋਟਿਸ ਕਈਆਂ ਨੇ ਜਿਹੜਾ ਉਹ ਲਿਆ, SGPC ਨੇ ਵੀ, ਹੋਰ ਕਈਆਂ ਨੇ ਲਿਆ, ਪਰ ਉਹ ਜਿਹੇ ਜਿਹੜੇ ਟਵਿੱਟਰ ਹੈਂਡਲ ਆ ਉਹ ਚੱਲਦੇ ਰਹਿੰਦੇ ਆ। ਪਰ ਜਿਹੜੀ ਕੋਈ ਸੱਚ ਅਸਲੀਅਤ ਬੋਲਦਾ ਆ ਉਹਨਾਂ ਨੂੰ ਜਿਹੜਾ ਝੱਟ ਦੇਣੀ ਜਿਹੜਾ ਆ ਉਹ ਬੰਦ ਕਰ ਦਿੱਤਾ ਜਾਣਾ ਆ। ਸੋ ਗਨਰ ਦੇਸਾਈ ਮੋਹਨ ਜਿਹੜਾ ਕਿ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ, ਉਸ ਨੇ ਇਹ ਚੌਰੇ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਸੀਗਾ। ਨਿੱਜੀ ਰੰਜਿਸ਼ ਹੀ ਜਿਹੜੀ ਆ ਇਹ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਜਿਹੜੀ ਉਹ ਆਈ ਆ। 12 ਅਪ੍ਰੈਲ ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ ਦੇ ਜਿਹੜਾ ਮੈਸ ਹੁੰਦਾ ਆ ਉੱਥੇ ਉਹਦੇ ਨਜ਼ਦੀਕ ਇੱਥੇ ਸੁੱਤੇ ਪਏ ਜਿਹੜੇ ਸੀਗੇ ਇਹਨਾਂ ਫੌਜੀਆਂ ਨੂੰ ਇਸ ਦੂਜੇ ਹੀ ਹੋਰ ਫੌਜੀ ਨੇ ਜਿਹੜਾ ਉਹ ਮਾਰ ਮੁਕਾਇਆ ਸੀਗਾ। ਸੋ ਕਹਿੰਦੇ ਵੀ ਅਜੇ ਤੱਕ ਜਿਹੜਾ ਪਤਾ ਲੱਗ ਰਿਹਾ ਹੈ ਵੀ ਕਿਸੇ ਵੀ ਹੋਰ ਬਾਹਰੀ ਵਿਅਕਤੀ ਦੀ ਕੋਈ ਗਤੀਵਿਧੀ ਜਿਹੜੀ ਉਹ ਸਾਹਮਣੇ ਨਹੀਂ ਆਈ। ਕੀ ਜਿਹੜੀ ਉਹ ਰਾਈਫਲ ਚੋਰੀ ਹੋਈ ਸੀ ਜਾਂ ਜਿਹੜਾ ਐਮੂਨੇਸ਼ਨ ਚੋਰੀ ਹੋਇਆ ਸੀ ਉਹੀ ਵਰਤਿਆ ਗਿਆ ਸੀਗਾ ਜਾਂ ਅਜੇ ਉਸ ਦੇ ਨਾਲ ਵੀ ਸੰਬੰਧਿਤ ਤਫਤੀਸ਼ ਜਿਹੜੀ ਉਹ ਚੱਲ ਰਹੀ ਆ, ਇਹ ਅਜੇ ਨਾਲ ਦੇ ਨਾਲ ਪੈਰਲਲੀ ਚੱਲ ਰਿਹਾ ਹੈਗਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜੋ ਇਸ ਟਾਈਮ ਲੇਟੈਸਟ ਚੱਲ ਰਿਹਾ ਹੈਗਾ ਆ, ਆਪਾਂ ਇਹ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਹੁਣ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਇੱਕ ਬੀਬੀ ਦੇ ਦੁਆਰਾ ਮੂੰਹ ਦੇ ਉੱਤੇ ਪੇਂਟ ਕਰਕੇ ਜਿਹੜਾ ਭਾਰਤੀ ਝੰਡੇ ਦਾ ਜਿਹੜਾ ਉਹ ਲੈ ਕੇ ਆ ਜਾਣਾ, ਉਸ ਦਾ ਹੁਣ ਖਾਸਾ ਵਿਵਾਦ ਜਿਹੜਾ ਉਹ ਬਣਿਆ ਆ। ਉਹ ਅੱਜ ਕਹਿੰਦੇ ਆ ਵੀ ਇੱਦਾਂ ਹੋਣਾ ਚਾਹੀਦਾ। ਪਤਾ ਨਹੀਂ ਇਹ ਲੋਕ ਕਦੋਂ ਸਮਝਣਗੇ ਵੀ ਜਿੱਥੇ ਤੁਸੀਂ ਜਾ ਰਹੇ ਆ ਆਪਾਂ ਨੂੰ ਉਸ ਦੀ ਮਰਿਆਦਾ ਦੇ ਅਨੁਸਾਰ ਜਿਹੜਾ ਉਹ ਜਾਣਾ ਚਾਹੀਦਾ ਆ। ਉੱਥੇ ਉਸ ਸੇਵਾਦਾਰ ਨੇ ਉਸ ਨੂੰ ਰੋਕਿਆ ਤੇ ਫਿਰ ਰੌਲਾ ਰੱਪਾ ਪੈ ਰਿਹਾ। ਫਿਰ ਲੋਡਡ ਕੁਐਸਚਨ ਕਰ ਦਿੰਦੇ ਆ ਵੀ ਕੀ ਪੰਜਾਬ ਆ ਕਿ ਇੰਡੀਆ ਆ ਜਾਂ ਇਹ ਹੈ ਜਾਂ ਉਹ ਹੈ, ਤੇ ਉਸ ਦਾ ਇਹਨਾਂ ਨੇ ਗਾਂ ਤੋਂ ਗਾਂ ਜਿਹੜੀ ਗੱਲ ਆ ਉਹ ਪੂਰੀ ਚੱਕ ਲਈ ਆ। ਇਹ ਕ੍ਰਿਕਟ ਸਟੇਡੀਅਮ ਆ, ਇਹ ਕੋਈ ਹਾਕੀ ਦੇ ਮੈਚ ਦੇਖਣ ਜਾ ਰਹੇ ਆ ਜਾਂ ਤੁਸੀਂ ਕੀ ਕਰ ਰਹੇ ਆ? ਅੱਜ ਦੇ ਜ਼ਮਾਨੇ ਦੇ ਵਿੱਚ ਇੱਦਾਂ ਦੇ ਬਹੁਤ ਸਾਰੇ ਲੋਕ ਮਿਲਣਗੇ। ਇਹ ਜਾਣਬੁੱਝ ਕੇ ਇਹ ਹੁਣ ਰਵੱਈਆ ਵਧੂਗਾ ਉੱਥੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਸਿੱਖ ਆ, ਇਹ ਜਿਹੜੀ ਉੱਥੇ ਮਾਈਨੋਰਟੀ ਆ, ਇਹਨਾਂ ਨੂੰ ਵੀ ਉਹੀ ਚੀਜ਼ ਦਾ ਸਾਹਮਣਾ ਕਰਨਾ ਪਵੇ ਜੋ ਇਸ ਟਾਈਮ ਉੱਥੇ ਮੁਸਲਿਮ ਲੋਕਾਂ ਨੂੰ ਕਰਨਾ ਪੈ ਰਿਹਾ। ਉੱਥੇ ਤੁਰੇ ਜਾਂਦੇ ਨੂੰ ਫੜ ਲੈਂਦੇ ਆ। ਦਿੱਲੀ ਦੇ ਵਿੱਚ ਰੀਸੈਂਟਲੀ ਇੱਕ ਕਸ਼ਮੀਰੀ ਮੁੰਡਾ ਸੀਗਾ, ਉਸ ਤੋਂ ਭਾਰਤ ਮਾਤਾ ਦੀ ਜੈ ਤੇ ਹੋਰ ਨਾਅਰੇ ਤੇ ਜੈ ਸ਼੍ਰੀ ਰਾਮ ਤੇ ਇਦਾਂ ਦੀਆਂ ਚੀਜ਼ਾਂ ਘਵਾਉਣੀਆਂ, ਇਹ ਦਿਨ ਦੂਰ ਨਹੀਂ ਆ। ਉੱਥੇ ਜਿਸ ਰਫਤਾਰ ਦੇ ਨਾਲ ਹਿੰਦੂਤਵ ਰਾਈਟ ਵਿੰਗ ਉੱਥੇ ਜਿਹੜਾ ਉਹ
ਤੇਜ਼ੀ ਦੇ ਨਾਲ ਵੱਧ ਰਿਹਾ ਆ, ਉੱਥੇ ਤੁਹਾਨੂੰ ਤੁਰੇ ਜਾਂਦੇ ਸਿੱਖਾਂ ਨੂੰ ਵੀ ਇਹੀ ਬਾਰ-ਬਾਰ ਤੁਹਾਨੂੰ ਸਰਟੀਫਿਕੇਟ ਜਿਹੜੇ ਉਹ ਦੇਣੇ ਪੈਣੇ ਆ। ਗਲਾਂ ਦੇ ਵਿੱਚ ਤਖ਼ਤੀਆਂ ਪਾ ਕੇ ਉੱਥੇ ਤੁਹਾਨੂੰ ਘੁੰਮਣਾ ਪੈਣਾ ਆ। ਇਹ ਇਸ ਪਾਸੇ ਵੱਲ ਨੂੰ ਵੱਧ ਰਹੇ ਆ। ਅੱਜ ਤੁਹਾਡੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਦੇਖੋ ਵੀ ਤੁਸੀਂ ਉੱਥੇ ਜੇ ਤਾਂ ਦਰਸ਼ਨ ਕਰਨ ਆਉਣੇ ਆ, ਫਿਰ ਤਾਂ ਤੁਹਾਡੇ 'ਚ ਹਲੀਮੀ ਹੋਣੀ ਚਾਹੀਦੀ ਆ। ਜਿੱਦਾਂ ਤੁਹਾਨੂੰ ਉਹ ਕਹਿ ਰਹੇ ਆ ਤੇ ਫਿਰ ਤੁਸੀਂ ਕਰੋ, ਤੇ ਜੇ ਦਰਸ਼ਨ ਕਰਨੇ ਆ ਤੇ ਫਿਰ ਜਾ ਕੇ ਦਰਸ਼ਨ ਕਰੋ। ਤੇ ਜੇ ਮਨ ਦੇ ਵਿੱਚ ਤੁਸੀਂ ਕੋਈ ਹੋਰ ਇੱਛਾ ਲੈ ਕੇ ਜਿਹੜੀ ਉਹ ਜਾ ਰਹੇ ਆ ਵੀ ਆਪਾਂ ਕੁਛ ਨਾ ਕੁਛ ਇੱਥੇ ਵੀਡੀਓ ਬਣਾਵਾਂਗੇ, ਕੁਛ ਨਾ ਕੁਛ ਇੱਥੇ ਆਪਾਂ ਇੱਥੇ ਹੜਕੰਪ ਜਿਹੜਾ ਉਹ ਕਰਾਂਗੇ, ਵੀ ਇਸ ਸਾਰੇ ਮੁੱਦੇ ਨੂੰ ਹੋਰ ਪਾਸੇ ਵੱਲ ਨੂੰ ਜਿਹੜਾ ਉਹ ਲੈ ਕੇ ਜਾਵਾਂਗੇ, ਵੀ ਨਜਾਇਜ਼ ਦਾ ਜਿਹੜਾ ਇੱਕ ਮੁੱਦਾ ਬਣਾਵਾਂਗੇ, ਉਹ ਦੇਖਣਾ ਪੈਣਾ ਹੈ ਕਿ ਬੀਬੀ ਨੂੰ ਜਿਹੜਾ ਉਹ ਪਤਾ ਨਹੀਂ ਆ। ਦੇਖੋ ਪਰਯਟਕ ਸਥਾਨ ਇਹ ਸੈਲਾਨੀਆਂ ਦੀ ਥਾਂ ਨਹੀਂ ਆ। ਇਹ ਨਹੀਂ ਆ ਵੀ ਕੋਈ ਇੱਧਰੋਂ ਆਇਆ ਉੱਧਰੋਂ ਆਇਆ ਘੁੰਮਣ ਦੇ ਲਈ ਜਿਹੜਾ ਆ। ਇਹ ਇੱਕ ਮਜ਼ਹਬ ਦਾ, ਇੱਕ ਧਰਮ ਦਾ ਸਭ ਤੋਂ ਪਵਿੱਤਰ ਸਥਾਨ ਆ। ਇਹ ਤਿਰੰਗੇ ਜਿਹੜੇ ਆ ਭੁੱਲੇ ਥੋੜ੍ਹੀ ਆ ਸਿੱਖਾਂ ਨੂੰ। ਜਦੋਂ ਕਤਲੋ-ਗਾਰਤ ਕੀਤੀ, ਜਦੋਂ ਕਤਲੇਆਮ ਕੀਤਾ ਤੇ ਤਿਰੰਗੇ ਹੀ ਲਾਏ ਸੀ ਨਾ ਉੱਤੇ। ਸੋ ਤਿਰੰਗਿਆਂ ਦੇ ਨਾਲ ਕੀ ਉੱਥੇ ਜਿਹੜਾ ਤੁਸੀਂ ਅੰਦਰ ਲੈ ਕੇ ਜਾਣ ਦਾ ਕੀ ਇਹਦੇ ਵਿੱਚ ਮਕਸਦ ਕੀ ਆ ਤੁਹਾਡਾ? ਇਹ ਕਰਨਾ ਕੀ ਤੁਸੀਂ ਉਸ ਚੀਜ਼ ਦੇ ਵਿੱਚ ਜਿਹੜੇ ਉਹ ਚਾਹ ਰਹੇ ਆ। ਸੋ ਇਹ ਚੀਜ਼ਾਂ ਨੂੰ ਥੋੜ੍ਹਾ ਧਿਆਨ ਦੇ ਨਾਲ ਦੇਖਣ ਦੀ ਲੋੜ ਆ। ਬਾਕੀ ਇਹ ਗੱਲ ਜ਼ਰੂਰੀ ਆ ਵੀ ਜਿਹੜੇ ਮੂਹਰੇ ਆਏ ਉਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਬਹਿਸਬਾਜ਼ੀ ਦੀ ਥਾਂ ਤੇ ਸਿੱਧਾ ਕਹੋ ਵੀ ਦੇਖੋ ਫੇਸ ਪੇਂਟ ਅਲਾਊਡ ਨਹੀਂ ਆ, ਤੁਸੀਂ ਇੱਥੇ ਕਰ ਨਹੀਂ ਸਕਦੇ, ਇੱਦਾਂ ਦੇ ਤੁਸੀਂ ਛੋਟੇ ਕੱਪੜੇ ਪਾ ਕੇ ਜਾ ਨਹੀਂ ਸਕਦੇ। ਇਹ ਚੀਜ਼ਾਂ ਜਿਹੜੀ ਇੱਕ ਮਰਿਆਦਾ ਹੈ ਉਸ ਦੇ ਅਨੁਸਾਰ ਚੱਲੋ। ਤੁਸੀਂ ਆਓ, ਜੀ ਆਇਆਂ ਨੂੰ, ਜੀ ਸਦਕੇ ਆ। ਤੁਸੀਂ ਆਪਣਾ ਦਰਸ਼ਨ ਕਰੋ। ਨਹੀਂ ਦਰਸ਼ਨ ਕਰਨੇ, ਇਕੱਲਾ ਲੰਗਰ ਛਕਣਾ, ਲੰਗਰ ਛਕੋ, ਜਾ ਕੇ ਦਰਸ਼ਨ ਕਰੋ। ਜਿੱਦਾਂ ਵੀ ਤੁਸੀਂ ਕਰਨਾ ਆ, ਉਹ ਆ ਕੇ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਲਈ ਆਉਣਾ ਹੈ ਕਿ ਉੱਥੇ ਤੁਸੀਂ ਲੜਾਈ ਕਰਨ ਦੇ ਲਈ ਜਿਹੜਾ ਉਹ ਜਾਣਾ ਆ। ਸੋ ਉੱਥੇ ਟ੍ਰੇਨਿੰਗ ਵੀ ਚਲੋ ਸੇਵਾਦਾਰਾਂ ਨੂੰ ਦਿਓ, ਪਰ ਉਹ ਤਗੜਾ ਸੀ ਮੁੰਡਾ ਜਿਹਨੇ ਫਿਰ ਵੀ ਉਸ ਚੀਜ਼ ਨੂੰ ਜਿਹੜਾ ਉਹ ਰੋਕ ਲਿਆ। ਤੇ ਇੱਦਾਂ ਦੇ ਜੇ ਅੰਦਰ ਜਾ ਕੇ ਹੁਣ ਰੀਸੈਂਟਲੀ ਇੱਕ ਵੀਡੀਓ ਜਿਹੜੀ ਉਹ ਆਈ ਸੀਗੀ ਨਾ, ਉਹ ਅੰਦਰ ਤਾਂ ਕਮੀਜ਼ ਪਾ ਕੇ ਆਇਆ ਸੀ, ਥੱਲੋਂ ਜਾਣ-ਬੁੱਝ ਕੇ ਇੱਕ ਟਾਈਟਲਰ ਵਾਲੀ ਟੀ-ਸ਼ਰਟ ਪਾ ਕੇ ਆ ਗਿਆ ਸੀ। ਉੱਥੇ ਜਾ ਕੇ ਉਹਨੇ ਫੋਟੋ ਜਿਹੜੀ ਉਹ ਖਿਚਵਾ ਲਈ। ਸੋ ਇੱਦਾਂ ਦੇ ਜਿਹੜੇ ਜਾਣ-ਬੁੱਝ ਕੇ ਸਨਸਨੀ ਫੈਲਾਉਣ ਵਾਲੇ, ਜਾਣ-ਬੁੱਝ ਕੇ ਜਿਹੜੇ ਆ ਉਹ ਉੱਥੇ ਹੱਲਾ-ਗੁੱਲਾ ਜਿਹੜਾ ਉਹ ਕਰਾਉਣ ਵਾਲੇ, ਜਾਣ-ਬੁੱਝ ਕੇ ਇਸ਼ੂ ਬਣਾਉਣ ਵਾਲੇ ਲੋਕ ਬਥੇਰੇ ਤੁਰੇ ਫਿਰਦੇ ਆ। ਉਦੋਂ ਦੇਖਿਆ ਸੀ ਕਿੱਦਾਂ ਜਿਹੜਾ ਆ ਉਹ ਟੱਪ ਕੇ ਅੰਦਰ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਕਰਨ ਦੀ ਜਿਹੜੀ ਉਸਨੇ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਫਿਰ ਜੇ ਉੱਥੇ ਦੀ ਕੁੱਟਮਾਰ ਹੋ ਗਈ ਤੇ ਫਿਰ ਜੇ ਕਿਸੇ ਨੇ ਕੁਛ ਕਹਿ ਤਾ ਫਿਰ ਕਹਿਣਾ ਜੀ ਦੇਖੋ ਜੀ ਇਹ ਤਾਂ ਇੱਦਾਂ ਕਰਦੇ ਆ, ਇਹ ਤਾਂ ਜੀ ਇੱਦਾਂ ਕਰਦੇ ਆ। ਪਰ ਇੱਕ ਚੀਜ਼ ਜਿਹੜੀ ਇਸ ਪੂਰੀ ਬਾਟਮ ਲਾਈਨ ਦੇ ਵਿੱਚੋਂ ਦੇਖਣ ਦੀ ਜ਼ਰੂਰਤ ਆ, ਉਹਨਾਂ ਨੇ ਮੁਸਲਮਾਨਾਂ ਨੂੰ ਹਰ ਥਾਂ ਦੇ ਉੱਤੇ ਬਾਰ-ਬਾਰ ਮੂੰਹ ਦੇ ਵਿੱਚੋਂ ਇਹ ਜਿਹੜੇ ਬਿਆਨ ਉਹਨਾਂ ਤੋਂ ਦਬਾਉਣੇ ਵੀ ਚੱਲ ਬੋਲ ਜੈ ਸ਼੍ਰੀ ਰਾਮ ਤੇ ਚੱਲ ਬੋਲ ਵੰਦੇ ਮਾਤਰਮ ਤੇ ਚੱਲ ਬੋਲ ਜਿਹੜੀ ਭਾਰਤ ਮਾਤਾ ਦੀ ਜੈ ਵਾਲੇ ਜਿਹੜੇ ਨਾਅਰੇ ਆ ਨਾ, ਇਹ ਵਾਰੀ ਹੁਣ ਤੁਹਾਡੀ ਆ ਰਹੀ ਆ ਉੱਥੇ। ਇਹ ਇਹਨਾਂ ਨੇ ਕਰਨਾ ਆ, ਇਹ ਉਸ ਪਾਸੇ ਵੱਲ ਨੂੰ ਵੱਧ ਰਹੇ ਆ। ਬਾਰ-ਬਾਰ ਤੁਹਾਨੂੰ ਜਿਹੜਾ ਸਰਟੀਫਿਕੇਟ ਉਹਨਾਂ ਨੇ ਤੁਹਾਡੇ ਤੋਂ ਲੈਣੇ ਆ ਵੀ ਤੁਸੀਂ ਦੱਸੋ ਵੀ ਕਿੱਡੇ ਕੁ ਦੇਸ਼ ਭਗਤ ਤੁਸੀਂ ਹੈਗੇ ਆ। ਤੁਸੀਂ ਮਾੜਾ ਜਿਹਾ ਖੜੋਗੇ, ਉਹਨਾਂ ਨੇ ਕਹਿਣਾ ਵੀ ਤੁਸੀਂ ਦੇਸ਼ ਧਰੋਹੀ, ਤੁਸੀਂ ਖਾਲਿਸਤਾਨੀ, ਤੁਸੀਂ ਇੱਦਾਂ। ਇਹ ਜਿਹੜੇ ਅੱਜ ਸਿੱਖ ਆਪਣੀ ਹੋਂਦ ਦੀ ਗੱਲ ਕਰਦੇ ਆ, ਜਿਹੜੇ ਸਿੱਖ ਆਪਣੇ ਵੱਖਰੇ ਅਕੀਦੇ ਦੀ ਗੱਲ ਕਰਦੇ ਆ, ਉਹ ਵੀ ਲੋਕਾਂ ਨੂੰ ਉਹਨਾਂ ਨੇ ਬਖਸ਼ਣਾ ਨਹੀਂ ਆ। ਇਹ ਜਿਹੜੇ ਇਸ ਟਾਈਮ ਕਹਿੰਦੇ ਹੋਣਗੇ ਨਾ ਵੀ ਚੱਲ ਕੋਈ ਗੱਲ ਨਹੀਂ, ਇਹਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ ਜਾਂ ਉਹ ਚੱਲ ਬੋਲ ਦੇਵੇ ਤਾਂ ਫਿਰ ਕੀ ਹੋਊਗਾ। ਭਾਜੀ ਗੱਲ ਰੁਕਣੀ ਕਿੱਥੇ ਅੰਤ 'ਚ ਜਾ ਕੇ। ਅੱਜ ਕਹਿੰਦੇ ਜੀ ਫੇਸ ਪੇਂਟ ਜਾ ਕੇ ਜਾਵਾਂਗੇ, ਕੱਲ ਨੂੰ ਕਹਿਣਗੇ ਅਸੀਂ ਜੁੱਤੀਆਂ ਪਾ ਕੇ ਵੀ ਜਾਣਾ ਚਾਹੁੰਦੇ ਹਾਂ, ਕੱਲ ਨੂੰ ਕਹਿਣਗੇ ਜੀ ਅਸੀਂ ਸਿਰ ਢੱਕ ਕੇ ਨਹੀਂ ਜਿਹੜਾ ਉਹ ਜਾਣਾ। ਸੋ ਕਿੱਥੇ ਕੁ ਜਾ ਕੇ ਗੱਲ ਤੁਸੀਂ ਰੋਕੋਗੇ। ਸੋ ਇੱਕ ਇਹ ਸਾਰੀਆਂ ਚੀਜ਼ਾਂ ਇਹ ਨਹੀਂ ਆ ਵੀ ਉੱਥੇ ਲਿਖਿਆ ਨਹੀਂ ਹੈ, ਸਾਰਾ ਕੁਛ ਲਿਖਿਆ ਹੋਇਆ ਹੈ ਬਾਹਰ, ਪਰ ਜਾਣ-ਬੁੱਝ ਕੇ ਕਈ ਵਾਰੀ ਉਹ ਇਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਤੋਰਦੇ ਆ। ਸੱਤਿਆਪਾਲ ਮਲਿਕ ਐਡੇ ਤਗੜੇ ਉਹਨੇ ਖੁਲਾਸੇ ਕੀਤੇ ਮੋਦੀ ਦੇ ਬਾਰੇ। ਉਹਦੇ ਤੇ ਕੋਈ ਏਅਰ ਟਾਈਮ ਨਹੀਂ, ਉਹਦੇ ਤੇ ਕੋਈ ਚਰਚਾ ਨਹੀਂ, ਕੋਈ ਗੱਲ ਕਰਨੋਂ ਵੀ ਸਾਰੇ ਜਾਣੇ ਉੱਥੇ ਕਤਰਾ ਰਹੇ ਆ ਵੀ ਕੀ ਜਿਹੜਾ ਹੋਇਆ ਪੁਲਵਾਮਾ ਦੇ ਵਿੱਚ ਜਿਹੜਾ CRPF ਦੇ ਉੱਤੇ ਉਹਨਾਂ ਦੇ ਜਿਹੜੇ ਜਵਾਨ ਮਰੇ, 40 ਜਵਾਨ ਜਿਹੜੇ ਉਹ ਮਾਰੇ ਗਏ। ਉਹ ਕਹਿੰਦੇ ਵੀ ਵੱਡੇ ਪੱਧਰ ਦੇ ਉੱਤੇ ਹੋਮ ਮਿਨਿਸਟਰੀ ਤੋਂ ਲੈ ਕੇ CRPF ਦੀ ਜਿਹੜੀ ਆ ਉਹ ਕੁਤਾਹੀ ਸੀ। ਕਹਿੰਦੇ ਵੀ ਮੈਨੂੰ ਢਾਬੇ ਤੋਂ ਜਿਹੜੇ ਮੋਦੀ ਹੁਣਾਂ ਨੇ ਕਾਲ ਕੀਤੀ, ਮਲਿਕ ਜਿਹੜੇ ਗਵਰਨਰ ਸੀ ਉਸ ਟਾਈਮ ਦੇ ਉੱਤੇ, ਵੀ ਤੂੰ ਇੱਥੇ ਚੁੱਪ ਰਹੀਂ। ਉਹਨਾਂ ਨੂੰ ਜਾਣ ਕੇ ਪਲੇਨ ਨਹੀਂ ਦਿੱਤਾ ਗਿਆ। ਇੰਨੇ ਦਿਨ ਕਹਿੰਦੇ ਵੀ ਉੱਥੇ ਇੰਨੀ ਬਰੂਦ ਨਾਲ ਭਰੀ ਜਿਹੜੀ ਵੈਨ ਆ ਘੁੰਮਦੀ ਰਹੀ, ਕਿਸੇ ਨੇ ਉੱਥੇ ਉਹ ਫੜ ਨਹੀਂ ਪਾਏ। ਕਹਿੰਦੇ ਨਾਲ ਦੇ ਨਾਲ ਮੋਦੀ ਹੁਣਾਂ ਬਾਰੇ ਉਹਨਾਂ ਨੇ ਕਿੰਨਾਂ ਦੀਆਂ ਗੱਲਾਂ ਕੀਤੀਆਂ ਵੀ ਇਲ ਇਨਫੋਰਮਡ ਨੇ, ਕਰਪਸ਼ਨ ਦੇ ਨਾਲ ਉਹਨਾਂ ਨੂੰ ਕੋਈ ਜਿਹੜਾ ਉਹ ਮਤਲਬ ਨਹੀਂ। ਪਰ ਹੋਇਆ ਕੀ, ਉਸ ਚੀਜ਼ ਦੇ ਉੱਤੇ ਚਰਚਾ ਹੀ ਨਹੀਂ। ਉਸ ਦੇ ਦੌਰਾਨ
ਅਤੀਕ ਅਹਿਮਦ ਦਾ ਜਿਹੜਾ ਆ ਉਹ ਸ਼ਰੇਆਮ ਕੈਮਰਿਆਂ ਦੇ ਮੂਹਰੇ ਕਤਲ ਕਰ ਦਿੱਤਾ ਜਾਂਦਾ ਹੈ। 3 ਜਣੇ ਆਉਂਦੇ ਆ, ਤਿੰਨੋਂ ਵੱਖੋ ਵੱਖਰੀ ਥਾਂ ਤੋਂ ਆ ਕੇ ਇਕੱਠੇ ਹੋ ਕੇ ਕਤਲ ਕਰ ਜਾਂਦੇ ਆ। ਕਿੰਨੇ ਉਹਨਾਂ ਨੂੰ ਬੰਦੂਕਾਂ ਮੁਹੱਈਆ ਕਰਾਈਆਂ, ਕਿੱਥੋਂ ਕਿੱਦਾਂ ਹੋਇਆ, ਕਿਵੇਂ ਹੋਇਆ, ਕਿੱਥੇ ਜਿਹੜੀ ਇਹਦੀ ਸਾਜ਼ਿਸ਼ ਘੜੀ ਗਈ ਇਸ ਨੂੰ ਜਿਹੜਾ ਉਹ ਮਾਰਨ ਦੀ, ਇਹ ਜਿਹੜੀਆਂ ਚੀਜ਼ਾਂ ਨਾਲ ਉਸਦਾ ਭਰਾ ਜਿਹੜਾ ਆ ਉਹ ਦੋਨੋਂ ਹੀ ਉੱਥੇ ਥਾਂ ਹੀ ਜਿਹੜੇ ਮਾਰ ਦਿੱਤੇ ਜਾਂਦੇ। ਪੁਲਿਸ ਵਾਲੇ ਆਪਣੀ ਜਾਨ ਬਚਾਉਂਦੇ ਆ ਵੀ ਆ ਜਿਹੜੇ ਨਾਲ ਕਮਰ ਦੇ ਜਿਹੜੇ ਲੱਕ ਦੇ ਬੰਨਿਆ ਆ ਇਹ ਕਿਸ ਕੰਮ ਨੂੰ ਆ, ਇਹ ਤਾਂ ਜੋ ਤੁਹਾਡੇ ਕੋਲ ਖੋ ਕੇ ਤੁਹਾਨੂੰ ਕੋਈ ਚਲਾ ਜਾਵੇ, ਇਸ ਕੰਮ ਨੂੰ ਰੱਖਿਆ ਆ। ਉੱਤੇ ਕੋਈ ਜਵਾਬੀ ਕਾਰਵਾਈ ਨਹੀਂ, ਉੱਤੇ ਉਹਨਾਂ ਨੇ ਕੋਈ ਜਵਾਬੀ ਜਿਹੜਾ ਫਾਇਰ ਤੱਕ ਨਹੀਂ ਕੀਤਾ। ਇੰਨੀਆਂ ਗੋਲੀਆਂ ਚੱਲੀਆਂ ਤੇ ਉਹ ਪੂਰਾ ਆਪਣਾ ਕਹਿ ਲਓ ਵੀ ਜਿੰਨੀ ਦੇਰ ਤੱਕ ਕਨਫਰਮ ਨਹੀਂ ਹੋ ਜਾਂਦਾ ਵੀ ਮਰ ਨਹੀਂ ਜਾਂਦੇ ਉਨੀ ਦੇਰ ਤੱਕ ਪੁਲਿਸ ਵਾਲਿਆਂ ਨੇ ਉਹਨੂੰ ਹੱਥ ਵੀ ਨਹੀਂ ਪਾਇਆ। ਫਿਰ ਬਾਅਦ 'ਚ ਜੱਫੇ ਪਾਈ ਫਿਰਦੇ ਸੀਗੇ ਵੀ ਆਪਾਂ ਜਿਹੜਾ ਇਹਨੂੰ ਫੜ ਲਿਆ। ਫਿਰ ਭਾਈ ਜੁਡੀਸ਼ਰੀ ਦਾ ਉੱਥੇ ਮਕਸਦ ਕੀ ਰਹਿ ਜਾਂਦਾ ਆ ਵੀ ਉਹ ਜੁਡੀਸ਼ੀਅਲ ਪ੍ਰੋਸੈਸ ਤੋਂ ਲੰਘ ਰਿਹਾ ਸੀਗਾ। ਜਿਹੜੀ ਉਸਨੇ ਕੋਤਾਹੀ ਕੀਤੀ ਆ, ਜਿਹੜੀ ਉਸਨੇ ਗਲਤੀਆਂ ਕੀਤੀਆਂ, ਜਿਹੜੀਆਂ ਉਸਨੇ ਜਿਹੜੇ ਕ੍ਰਾਈਮ ਕੀਤਾ ਆ ਉਸ ਦੀ ਸਜ਼ਾ ਉਹਨੂੰ ਦਿਓ, ਉਸ ਦੇ ਨਾਲ ਜਿਹੜੀ ਬਣਦੀ ਹੈ ਜਿਹੜਾ ਤੁਹਾਡਾ ਜੁਡੀਸ਼ਰੀ ਸਿਸਟਮ ਕਹਿੰਦਾ ਆ। ਪਰ ਇਸ ਤਰੀਕੇ ਦੇ ਨਾਲ ਕਤਲ ਕਰ ਦੇਣਾ ਤੇ ਬਾਅਦ 'ਚ ਉਸਨੂੰ ਸੈਲੀਬ੍ਰੇਟ ਕਰਨਾ, ਇਹ ਕਿੱਧਰਲੇ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਚੱਲ ਰਹੀ ਆ। ਉਹਦੇ ਨਿਆਣੇ ਦਾ, ਉਹਦੇ ਮੁੰਡੇ ਦਾ ਜਿਹੜਾ ਆ ਉਹ ਕਹਿੰਦੇ ਵੀ ਉਹ ਵੀ ਇਸ ਦੇ ਵਿੱਚ ਇਨਵੋਲਵ ਸੀਗਾ, ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ। ਕੇਰਲਾ ਵਾਲੀ ਗੱਲ ਹੁਣੇ ਮਿੰਟੂ ਨਹੀਂ ਦੱਸ ਕੇ ਗਏ ਆ ਵੀ ਬਾਅਦ 'ਚ ਪਤਾ ਲੱਗਾ ਵੀ ਉਹ ਤਾਂ ਜਿਹੜਾ ਸੋ ਕਾਲਡ ਐਨਕਾਊਂਟਰ ਆ, ਜਿਹੜੀ ਕਿ ਬਣਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਆ, ਵੀ ਉਹ ਤਾਂ ਸੀਗੀ ਉਹ ਨਕਲੀ ਫੇਕ ਐਨਕਾਊਂਟਰ ਦੇ ਤੌਰ ਦੇ ਉੱਤੇ ਜਿਹੜੀ ਉਹ ਪੇਸ਼ ਹੋਈ। ਨਾਲੇ ਕੋਈ ਇੱਥੇ ਨਵੀਂ ਚੀਜ਼ ਤਾਂ ਹੈ ਹੀ ਨਹੀਂ ਵੀ ਇਸ ਤਰੀਕੇ ਦੇ ਨਾਲ ਜਿਹੜੇ ਫੇਕ ਐਨਕਾਊਂਟਰ ਉੱਥੇ ਜਿਹੜੇ ਉਹ ਹੁੰਦੇ ਨੇ ਇਸ ਦੀ ਆੜ ਦੇ ਵਿੱਚ। ਸੋ ਸਿਸਟਮ ਦਾ ਹੋ ਕੀ ਰਿਹਾ ਆ। ਅੱਜ ਇੱਕ ਹੋਰ ਵੀਡੀਓ ਉੱਥੇ ਜਿਹੜੀ ਉਹ ਚੱਲ ਰਹੀ ਹੈਗੀ ਆ, ਜਿਸ ਦੇ ਵਿੱਚ ਇੱਕ ਜਿਹੜੀ ਕੁੜੀ ਆ ਸਕੂਲ ਜਾਂਦੀ, ਉਹਨੂੰ ਮੋਟਰਸਾਈਕਲ ਵਾਲਿਆਂ ਨੇ ਉਹਨੂੰ ਦਿਨ ਦਿਹਾੜੇ ਜਿਹੜਾ ਉਹਨੂੰ ਗੋਲੀ ਮਾਰ ਕੇ ਕਤਲ ਜਿਹੜਾ ਉਹ ਕਰ ਗਏ ਆ। ਸੋ ਇਹ ਜਿਹੜਾ ਸਿਸਟਮ ਆ ਬੜਾ ਹੀ ਜ਼ਿਆਦਾ ਗਲਦਾਨ ਜਿਹੜਾ ਉਹ ਇਸ ਟਾਈਮ ਹੁੰਦਾ ਜਾ ਰਿਹਾ ਆ। ਸਥਿਤੀ ਕਾਫੀ ਜ਼ਿਆਦਾ ਉੱਥੇ ਫਿਕਰਮੰਦੀ ਵਾਲੀ ਜਿਹੜੀ ਉਹ ਬਣ ਰਹੀ ਆ। ਸਾਰਿਆਂ ਨੂੰ ਸੁਹਿਰਦਤਾ ਦੇ ਨਾਲ ਜਿਹੜਾ ਉੱਥੇ ਸੋਚਣਾ ਚਾਹੀਦਾ ਹੈ, ਦੇਖਣਾ ਚਾਹੀਦਾ ਆ ਵੀ ਹੋ ਕੀ ਰਿਹਾ ਆ, ਵੀ ਉੱਥੇ ਕਰ ਕੀ ਰਿਹਾ। ਜਿਹੜੀ ਗਲਤ ਆ ਉਸਨੂੰ ਗਲਤ ਕਹਿਣ ਦੀ ਵੀ ਜਿਹੜੀ ਜ਼ਰੂਰਤ ਆ ਉਹ ਸਾਰਿਆਂ ਨੂੰ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਜਿਹੜੀ ਪਲੀਜ਼ ਸਾਰੇ ਜਾਣੇ ਜਿਹੜੇ ਦੇਖੋ ਵੀ ਹੋ ਕੀ ਉੱਥੇ ਰਿਹਾ ਆ ਤੇ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਚੱਲ ਰਹੀ ਆ। ਪੂਰੀ ਤਰ੍ਹਾਂ ਧਰੂਵੀਕਰਨ, ਲੋਕਾਂ ਦੇ ਵਿੱਚ ਵੰਡ ਜਿਹੜੀ ਆ। ਪੰਜਾਬ ਜਿੱਥੇ ਇੱਦਾਂ ਦਾ ਕੋਈ ਹਿੰਦੂ ਸਿੱਖ ਦਾ ਮਸਲਾ ਕੋਈ ਨਹੀਂ, ਸਾਰੇ ਜਣੇ ਬੜੇ ਸੁੱਖ ਦੇ ਨਾਲ, ਚੈਨ ਦੇ ਨਾਲ, ਅਮਨ ਦੇ ਨਾਲ ਜਿਹੜੇ ਉਹ ਰਹਿੰਦੇ ਆ। ਚਾਹੇ ਉਹ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਉਹ ਸਿੱਖ ਆ, ਸਾਰੇ ਬੜੇ ਪਿਆਰ ਇਤਫਾਕ ਦੇ ਨਾਲ ਰਹਿੰਦੇ ਆ। ਪਰ ਹੁਣ ਇੱਥੇ ਕ੍ਰੀਏਟ ਕੀਤਾ ਜਾ ਰਿਹਾ ਹੈ ਜਾਣ ਬੁੱਝ ਕੇ। ਪੰਜਾਬੀਆਂ ਨੂੰ ਵੀ ਜਿਹੜਾ ਉਹ ਦੇਖਣਾ ਪੈਣਾ ਵੀ ਕੌਣ ਇਸ ਦੇ ਪਿੱਛੇ ਜਿਹੜੀ ਉਹ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ, ਕਿਸ ਤਰੀਕੇ ਦੇ ਨਾਲ ਹੁਣ ਇੱਕ ਖਾਸ ਧਰਮ ਦੇ ਪਿੱਛੇ ਜਿਹੜੇ ਉਹ ਪਏ ਨੇ ਬਾਰ-ਬਾਰ ਦੇ ਉੱਤੇ, ਜਿਹੜਾ ਉਹ ਤੁਹਾਡੇ ਮੂਹਰੇ ਉਹਨਾਂ ਨੇ ਵੀ ਉਹੀ ਚੀਜ਼ ਜਿਹੜੀ ਉਹ ਲੈ ਕੇ ਆਉਣੀ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਤੋਂ ਵੀ ਥਾਂ-ਥਾਂ ਦੇ ਉੱਤੇ ਜਿਹੜਾ ਉਹ ਗਲਵਾਇਆ ਜਾਵੇ। ਜਿਹੜੇ ਮੁਲਕ ਦੇ ਹੋਰ ਸੂਬਿਆਂ ਦੇ ਵਿੱਚ ਰਹਿ ਰਹੇ ਹੋਣਗੇ ਉਹ ਵੀ ਭਾਈ ਜਿਹੜਾ ਥੋੜ੍ਹਾ ਧਿਆਨ ਦੇ ਨਾਲ ਜਿਹੜਾ ਉਹ ਦੇਖਣ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ, ਵੀ ਕਿਸ ਪਾਸੇ ਵੱਲ ਨੂੰ ਜਿਹੜਾ ਵਹਾਅ ਇਸ ਟਾਈਮ ਆ ਉਹ ਚੱਲ ਰਿਹਾ ਹੈਗਾ ਆ। ਤੇ ਇੱਥੇ ਹੀ ਪ੍ਰੋਗਰਾਮ ਦੀ ਹੁਣ ਆਪਣੀ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਸ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ, ਤੇ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ੍ਰੀ ਅਕਾਲ।